ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਜਾਂ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 13 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਿਸਾਨੀ ਤੋਂ। ਗੋਲੇ ਤੇ ਰਬੜ ਦੀਆਂ ਗੋਲੀਆਂ ਦੇ ਨਾਲ ਕਹਿੰਦੇ ਕਿਸਾਨਾਂ ਤੇ ਕੀਤਾ ਗਿਆ ਸਰਕਾਰੀ ਹਮਲਾ ਜੀ। ਪ੍ਰਵੀਨ ਜੀ, ਜਦੋਂ ਮੀਟਿੰਗ ਨਹੀਂ ਕਿਸੇ ਸਿੱਟੇ ਪਹੁੰਚੀ ਸੀ ਮੰਤਰੀਆਂ ਦੇ ਨਾਲ, ਤੇ ਉਹ ਤੋਂ ਬਾਅਦ ਵੀ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਅਸੀਂ 10 ਵਜੇ ਤੱਕ ਢੀਕਾਂਗੇ। ਤੇ ਉਸ ਤੋਂ ਬਾਅਦ ਕਾਫਲਾ ਜਿਸ ਕਦਰ ਸ਼ੰਭੂ ਬਾਰਡਰ ਕੰਨੀ ਨੂੰ ਵਧਿਆ, ਉਧਰ ਖਨੌਰੀ ਬਾਰਡਰ ਕੰਨੀ ਨੂੰ ਵਧਿਆ, ਤੇ ਉਧਰ ਤਿਆਰੀ ਜਿਸ ਤਰ੍ਹਾਂ ਦੀ ਸੀ, 8-8 ਲੇਅਰ ਦੀਆਂ ਜਿਸ ਤਰ੍ਹਾਂ ਦੀਆਂ ਕੰਧਾਂ ਬਣਾ ਕੇ, ਬੈਰੀਗੇਟ ਲਾ ਕੇ, ਸੀਮੈਂਟ ਲਾ ਕੇ, ਕਿੱਲਾਂ ਠੋਕ ਕੇ ਤੇ ਪੁਲਿਸ ਖੜੀ ਕਰਕੇ, ਸੋ ਜਿਵੇਂ ਉਹ ਇੰਤਜ਼ਾਰ ਹੀ ਕਰ ਰਹੇ ਸੀ ਕਿ ਕਿਸਾਨ ਆਉਣਗੇ ਤੇ ਅਸੀਂ ਉਹਨਾਂ ਤੇ ਵਾਰ ਕਰਾਂਗੇ। ਫਤਿਹਗੜ੍ਹ ਸਾਹਿਬ ਤੋਂ ਜਦੋਂ ਟਰੈਲੀਆਂ ਸ਼ੰਭੂ ਬਾਰਡਰ ਕੰਨੀ ਨੂੰ ਤੁਰਦੀਆਂ ਨੇ ਤੇ ਰਾਜਪੁਰੇ ਤੋਂ ਅੱਗੇ ਜਾ ਕੇ 6 ਕਿਲੋਮੀਟਰ ਤੇ ਏਰੀਏ ਵਿੱਚ ਟਰੈਕਟਰ ਟਰੈਲੀਆਂ ਖੜੀਆਂ ਨੇ। ਠੀਕ ਹੈ ਜੀ। 1000 ਤੋਂ ਵੱਧ ਟਰੈਕਟਰ ਟਰੈਲੀ ਇਸ ਮੌਕੇ ਸ਼ੰਭੂ ਬਾਰਡਰ ਤੇ ਕੱਲ ਸ਼ਾਮ ਨੂੰ ਦੇਖੀ ਜਾ ਰਹੀ ਸੀ ਤੇ 10,000 ਤੋਂ ਵੱਧ ਕਿਸਾਨ। ਤੇ ਸਵੇਰੇ 10 ਵਜੇ ਜਦੋਂ ਉੱਥੇ ਪਹੁੰਚਦੇ ਨੇ, ਨਾਅਰੇਬਾਜ਼ੀ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਅਚਾਨਕ ਪਹਿਲਾ ਗੋਲਾ ਦਾਗਿਆ ਜਾਂਦਾ ਤੇ ਇੱਕ ਵਾਰ ਭਗਦੜ ਮਚਦੀ ਹੈ। ਤੇ ਉਸ ਤੋਂ ਬਾਅਦ ਲਗਾਤਾਰ ਜਿੱਥੇ ਵੀ 4 ਕਿਸਾਨ ਖੜੇ ਨੇ, 10 ਕਿਸਾਨ ਖੜੇ ਨੇ, ਹੈ ਨਾ, ਉਹਨਾਂ ਦੇ ਉੱਤੇ ਬਕਾਇਦਾ ਨਿਸ਼ਾਨਾ ਬਿੰਨ ਕੇ ਗੋਲੇ ਦਾਗੇ। ਕਿ ਇਹੀ ਨਹੀਂਗਾ ਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਹਨਾਂ ਨੇ ਰਿਹਰਸਲ ਜਿਹੜੀ ਕੀਤੀ ਸੀ ਉਸ ਨੂੰ ਅਮਲੀ ਜਾਮਾ ਪਹਿਨਾਇਆ। ਹਰਿਆਣੇ ਦੇ ਡਰੋਨ ਪੰਜਾਬ ਦੀ ਹੱਦ ਚ ਆ ਕੇ ਕਿਸਾਨਾਂ ਤੇ ਗੋਲੇ ਦਾਗ ਰਹੇ ਸੀ। ਹਾਂਜੀ ਹਾਂਜੀ, ਬਿਲਕੁਲ। ਸੋ 400-500 ਮੀਟਰ ਅੰਦਰ ਆ ਕੇ ਉਹਨਾਂ ਨੇ ਗੋਲੇ ਦਾਗੇ ਤੇ ਇਸ ਤਰੀਕੇ ਨਾਲ 100 ਤੋਂ ਵੱਧ ਕਿਸਾਨ ਜ਼ਖਮੀ ਨੇ ਪ੍ਰਵੀਨ ਜੀ। ਜਿਹਦੇ ਵਿੱਚ ਰਬੜ ਦੀਆਂ ਗੋਲੀਆਂ ਨਿਸ਼ਾਨਾ ਬਣਾ ਕੇ ਲਾਈਆਂ ਗਈਆਂ। ਇੱਕ ਕਿਸਾਨ ਦੇ 2-2, 3-3 ਵੀ ਗੋਲੀਆਂ ਵੱਜੀਆਂ ਰਬੜ ਦੀਆਂ ਜੀ। ਸੋ ਉਹਦੇ ਨਾਲ ਲਹੂ ਨਿਕਲਿਆ, ਜ਼ਖਮੀ ਨੇ ਤੇ ਕਈਆਂ ਨੂੰ ਆਪਣੇ ਟਰੈਕਟਰ ਟਰੈਲੀਆਂ 'ਚ ਪਾ ਕੇ ਮੋਟਰਸਾਈਕਲ ਤੇ ਬਿਠਾ ਕੇ ਲਿਜਾਣਾ ਪਿਆ। ਕੋਈ 1-2 ਵਾਰ ਲਈ ਪੰਜਾਬ ਸਰਕਾਰ ਵਾਲੀ ਐਂਬੂਲੈਂਸ ਵੀ ਮਿਲ ਗਈ, ਹੈ ਨਾ। ਤੇ ਬੇਸ਼ੱਕ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਆਲੇ ਦੁਆਲੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ, ਪਟਿਆਲਾ ਜ਼ਿਲ੍ਹਾ, ਮੋਹਾਲੀ ਜ਼ਿਲ੍ਹਾ, ਫਤਿਹਗੜ੍ਹ ਸਾਹਿਬ ਜ਼ਿਲ੍ਹਾ, ਇਹਨਾਂ ਸਾਰੇ ਜ਼ਿਲ੍ਹਿਆਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਤੁਸੀਂ ਸਾਰੇ ਮੈਡੀਕਲ ਦੇ ਪ੍ਰਬੰਧ ਰੱਖੋ, ਹੈ ਨਾ। ਤੇ ਪਰ ਇੱਕ ਵਾਰ ਉੱਥੇ ਹਾਲਤ ਕਾਫੀ ਤਣਾਅ ਵਾਲੀ ਬਣੀ ਜਦੋਂ ਕਿ ਪੁਲਿਸ ਦਾ ਵੀ ਇਹ ਕਹਿਣਾ ਹੈ ਕਿ DSP ਸਣੇ ਸਾਡੇ ਵੀ 23-24 ਜਵਾਨ ਜ਼ਖਮੀ ਹੋਏ ਨੇ ਜੀ, ਸਾਡੇ ਤੇ ਪਥਰਾਅ ਹੋਇਆ ਹੈ ਨਾ। ਪ੍ਰਵੀਨ ਜੀ, ਕੇਂਦਰ ਸਰਕਾਰ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਅੰਬਾਲੇ ਦੇ ਜਿਹੜੀ ਐਂਟਰੀ ਹੈ, ਜਾਂ ਆਪਾਂ ਕਹਿ ਲਈਏ ਕਿ ਪੰਜਾਬ ਹਰਿਆਣਾ ਦਾ ਜਿਹੜਾ ਬਾਰਡਰ ਹੈ, ਸ਼ੰਭੂ ਬਾਰਡਰ, ਉੱਥੇ ਜਦੋਂ ਮਤਲਬ ਕਿਸਾਨਾਂ ਦੀ ਆਮਦ ਹੁੰਦੀ ਹੈ ਤਾਂ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਇਸ ਨੂੰ ਰਬੜ ਦੀਆਂ ਗੋਲੀਆਂ ਨੂੰ, ਅਥਰੂ ਗੈਸ ਨੂੰ ਹਥਿਆਰ ਬਣਾ ਕੇ, ਸਰਕਾਰੀ ਹਥਿਆਰ ਬਣਾ ਕੇ ਜਿਵੇਂ ਹਮਲਾ ਕੀਤਾ ਗਿਆ, ਉਸ ਨੇ ਇੱਕ ਨਵੀਂ ਹਲਚਲ ਪੈਦਾ ਕੀਤੀ ਕਿ ਇਹ ਤਰੀਕਾ ਸਹੀ ਨਹੀਂ ਸੀਗਾ। ਕਿਸਾਨ ਅੱਗੇ ਜਾਣਾ ਚਾਹੁੰਦੇ ਸੀ ਤੇ ਤੁਸੀਂ ਰੋਕ ਰਹੇ ਹੋ ਰੋਕਾਂ ਲਾ ਕੇ। ਜੀ ਜੀ। ਜਦੋਂ ਕਿ ਪਿਛਲੀ ਵਾਰ ਜਿਹੋ ਜਿਹਾ ਢੰਗ ਤਰੀਕਾ ਸੀ, ਉਹ ਤੋਂ ਲੱਗਦਾ ਸੀ ਕਿ ਸ਼ਾਇਦ ਐਕਟੀ ਕੁਝ ਸਿੱਖਿਆ ਜਾਊਗਾ, ਜਿਹਾ ਨਹੀਂ ਹੋਇਆ। ਹਾਂ, ਕਿਸਾਨ ਜਥੇਬੰਦੀਆਂ ਨੇ ਬਕਾਇਦਾ ਤੌਰ ਤੇ ਸ਼ਾਮ ਨੂੰ, ਜਦੋਂ ਦੇਰ ਸ਼ਾਮ ਹੋ ਗਈ ਪ੍ਰਵੀਨ ਜੀ, ਤਾਂ ਬਕਾਇਦਾ ਸੀਜ਼ਫਾਇਰ ਦਾ ਐਲਾਨ ਕੀਤਾ। ਠੀਕ ਹੈ। ਤੇ ਉਹਨਾਂ ਨੇ ਕਿਹਾ ਕਿ ਸਵੇਰੇ ਦਿੱਲੀ ਕੂਚ ਕਰਾਂਗੇ। ਸੋ ਹੁਣ ਅੱਜ ਦੁਬਾਰਾ ਫੇਰ ਇੱਕ ਵਾਰ ਦਿੱਲੀ ਕੂਚ ਦੀ ਤਿਆਰੀ ਹੋਏਗੀ, ਕਿਉਂਕਿ 6-7 ਲੇਅਰ ਸੀਗੀਆਂ ਜਿਹੜੀਆਂ ਬੈਰੀਗੇਟਿੰਗ ਦੀਆਂ ਸੀ, ਉਹ ਚੋਂ 2 ਤੋਂ 3 ਲੇਅਰ ਕਿਸਾਨਾਂ ਨੇ ਪੱਟਤੀਆਂ ਸੀ। ਸੀਮੈਂਟ ਦੀਆਂ ਉਹ ਥੰਮੀਆਂ ਪੱਟਲੀਆਂ ਸੀਗੀਆਂ। ਪਰ ਜਿੱਦਾਂ ਹੀ ਕਿਸਾਨ ਨੇੜੇ ਜਾਂਦੇ ਸੀ ਜਾਂ ਜਿੱਦਾਂ ਹੀ ਟਰੈਕਟਰ ਨੇੜੇ ਜਾਂਦੇ ਸੀ, ਉਹ ਤਦੇ ਗੋਲੇ ਦਾਗ ਦਿੰਦੇ ਸੀ। ਔਰ ਉਹ ਗੋਲੇ ਆਪਾਂ ਪਹਿਲਾਂ ਵੀ ਇਕੱਲੇ ਗੱਲ ਕਰ ਚੁੱਕੇ ਹਾਂ ਕਿ ਨਵੰਬਰ 2020 ਦੀ ਐਕਸਪਾਇਰੀ ਡੇਟ ਵਾਲੇ ਨੇ। ਜੀ ਜੀ। ਤੇ ਇਸ ਲਈ ਹੋਰ ਵੀ ਉਹ ਖਤਰਨਾਕ ਨੇ ਨਾ। ਸੋ ਫਿਰ ਉਸ ਤੋਂ ਬਾਅਦ ਰਬੜ ਦੀਆਂ ਗੋਲੀਆਂ ਨੂੰ ਹਥਿਆਰ ਬਣਾਇਆ ਤੇ ਇਸ ਹਵਾਲੇ ਨਾਲ ਫਿਰ ਉਹ ਕਿਸਾਨ
ਪਿਛਾਂ ਹਟਦੇ ਸੀ ਤੇ ਇੱਕ ਵਾਰ ਪਰਾਂ ਹੋਣਾ ਪੈਂਦਾ ਸੀ। ਬੇਸ਼ੱਕ ਘੱਗਰ ਰਾਹੀਂ ਵੀ ਉਹਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਸੋ ਇਸ ਦੇ ਬਾਵਜੂਦ ਵੀ ਮਤਲਬ ਕਿ ਪੁਲਿਸ ਦੀ ਜਿਸ ਤਰ੍ਹਾਂ ਦੀ ਤਿਆਰੀ ਸੀ, ਲੱਗਦਾ ਜਿਵੇਂ ਉਹਨਾਂ ਨੇ ਆਪਣੀ ਰਿਹਰਸਲ ਦੇ ਵਿੱਚ ਤੈਅ ਕੀਤਾ ਹੋਇਆ ਸੀ, ਜਾਂ ਜਿਹੋ ਜਿਹਾ ਸਰਕਾਰੀ ਹੁਕਮ ਸੀ ਉਹਨਾਂ ਨੂੰ ਕਿ ਜੋ ਮਰਜ਼ੀ ਹੋ ਜਾਵੇ ਤੁਹਾਨੂੰ ਦਿੱਲੀ ਨਹੀਂ ਜਾਣ ਦਿਆਂਗੇ। ਸੋ ਇਸ ਲਈ ਉਹ ਤਰੀਕਾ, ਜਦੋਂ ਕਿ ਕਿਸਾਨਾਂ ਨੂੰ ਲੱਗਦਾ ਸੀ ਕਿ ਅਸੀਂ ਸਿਰਫ ਦਿੱਲੀ ਆਪਣੀ ਗੱਲ ਰੱਖਣ ਜਾ ਰਹੇ ਹਾਂ, ਮੰਗ ਰੱਖਣ ਜਾ ਰਹੇ ਹਾਂ, ਤੇ ਇਹਦਾ ਮਤਲਬ ਇਹ ਨਹੀਂਗਾ ਕਿ ਪੁਲਿਸ ਜਾਂ ਸਰਕਾਰਾਂ ਏਦਾਂ ਸ਼ਕਤੀਆਂ ਦੀ ਵਰਤੋਂ ਕਰਨਾ, ਇਹ ਸਹੀ ਨਹੀਂ। ਮੈਂ ਤੁਹਾਡੇ ਮੂਹਰੇ ਟਾਈਮ ਦੱਸ ਦੇਣਾ ਕਿ ਸਵੇਰੇ 9 ਵਜੇ ਕਿਸਾਨ ਜਥੇਬੰਦੀਆਂ ਰਾਜਪੁਰੇ ਤੋਂ ਨਿਕਲ ਕੇ ਗਾਂ ਬਾਰਡਰ ਵੱਲ ਨੂੰ ਵੱਧਦੀਆਂ ਨੇ। ਠੀਕ ਹੈ ਜੀ। 9:30 ਵਜੇ ਸ਼ੰਭੂ ਬਾਰਡਰ ਦੇ ਉੱਤੇ ਨਾਅਰੇਬਾਜ਼ੀ ਲਗਭਗ ਸ਼ੁਰੂ ਹੁੰਦੀ ਆ। ਕੁਝ ਨੌਜਵਾਨ ਸਕੂਟਰਾਂ ਤੇ, ਮੋਟਰਸਾਈਕਲਾਂ ਤੇ, ਕਾਰਾਂ ਤੇ ਉੱਤੇ ਆਉਣੇ ਸ਼ੁਰੂ ਹੁੰਦੇ ਨੇ। ਸੋ ਉਹਨਾਂ ਚੋਂ ਉਹਨਾਂ ਦੀ ਫੜੋ ਫੜਾਈ ਵੀ ਨਾਲ ਦੀ ਨਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। 10 ਵਜੇ ਕਿਸਾਨ ਪੁਲ ਦੇ ਉੱਤੇ ਜਿਹੜੀਆਂ ਸੀਮੈਂਟ ਦੇ ਪਿੱਲਰ ਸੀਗੇ ਉਹਨਾਂ ਤੇ ਚੜ ਗਏ, ਹਨਾ, ਥੰਮੀਆਂ ਤੇ ਚੜ ਗਏ, ਤੇ ਉਹਨਾਂ ਨੇ ਕੇਂਦਰ ਸਰਕਾਰ ਖਿਲਾਫ, ਹਰਿਆਣਾ ਸਰਕਾਰ ਖਿਲਾਫ, ਪੁਲਿਸ ਖਿਲਾਫ ਪ੍ਰਦਰਸ਼ਨ ਕੀਤਾ। 10:30 ਵਜੇ ਘੱਗਰ ਪੁਲ ਦੇ ਉੱਤੇ ਤੇ ਨਦੀ ਦੇ ਵਿੱਚ ਪੁਲਿਸ ਨੂੰ ਦੇਖ ਕੇ ਕਿਸਾਨਾਂ ਨੇ ਮਤਲਬ ਟਹਿਣੀਆਂ ਦਰਖਤਾਂ ਦੀਆਂ ਜਾਂ ਪੋਲ ਜਾਂ ਕੁਛ ਹੋ, ਕਿਉਂਕਿ ਉਧਰੋਂ ਜਿਹੋ ਜਿਹਾ ਹਮਲਾ ਹੋ ਰਿਹਾ ਸੀ, ਲੱਗਦਾ ਸਾਨੂੰ ਬਚਾ ਲਈ, ਸਾਡੇ ਕੋਲ ਵੀ ਕੁਛ ਹੋਣਾ ਚਾਹੀਦਾ, ਉਹ ਪੱਟਣੇ ਪੁੱਟਣੇ ਸ਼ੁਰੂ ਕੀਤੇ। 11 ਵਜੇ ਜਦੋਂ ਨਾਅਰੇਬਾਜ਼ੀ ਤੇਜ਼ ਹੋਈ ਤਾਂ ਪੁਲਿਸ ਨੇ ਪਹਿਲਾ ਅਥਰੂ ਗੈਸ ਦਾ ਗੋਲਾ ਛੱਡਿਆ। ਠੀਕ ਹੈ ਜੀ। 11 ਵਜੇ ਤੋਂ ਬਾਅਦ ਫਿਰ ਲਗਾਤਾਰ ਇਹ ਗੋਲੇ ਦਾਗੇ ਵੀ ਜਾਂਦੇ ਰਹੇ, ਗੋਲੇ ਡਰੋਨ ਰਾਹੀਂ ਵੀ ਛੱਡੇ ਜਾਂਦੇ ਰਹੇ, ਤੇ ਫਿਰ ਉਸ ਤੋਂ ਬਾਅਦ ਪਲਾਸਟਿਕ ਗੋਲੀਆਂ ਦੀ ਵਰਤੋਂ ਸ਼ੁਰੂ ਹੁੰਦੀ ਹੈ। 60 ਦੇ ਕਰੀਬ ਗੋਲੇ ਦਾਗਣ ਦੀ ਖਬਰ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਕਿਸ ਕਦਰ ਮਤਲਬ ਕਿ ਉਹਨਾਂ ਨੇ ਹਮਲਾ ਕੀਤਾ, ਸਰਕਾਰੀ ਹਮਲਾ ਕਿਸਾਨਾਂ ਤੇ ਹੋਇਆ। ਫਿਰ ਉਸ ਤੋਂ ਬਾਅਦ ਫਿਰ ਲਗਾਤਾਰ ਇੱਕ ਕਿਸਾਨ ਦੇ ਹੱਥ 'ਚ ਗੋਲਾ ਫਟਿਆ, ਇੱਕ ਦੇ ਮੂੰਹ ਤੇ ਆ ਕੇ ਵੱਜਿਆ, ਹੈ ਨਾ, ਫਿਰ ਗੋਲੀਆਂ ਵੱਜੀਆਂ। ਇੱਕ ਪੱਤਰਕਾਰ, ਸਾਡੇ ਸੀਨੀਅਰ ਪੱਤਰਕਾਰ ਪੁਰਾਣੇ ਨੀਲ ਭਲਿੰਦਰ ਸਿੰਘ ਨੇ, ਉਹਨਾਂ ਦੇ ਸਿਰ ਦੇ ਉੱਤੇ ਕਾਫੀ ਗਹਿਰੀ ਸੱਟ ਲੱਗੀ ਆ। ਸੋ ਇਸ ਤਰ੍ਹਾਂ ਮਤਲਬ ਕਿ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਫਿਰ ਹਸਪਤਾਲ ਲਿਜਾਇਆ ਗਿਆ। ਬਾਰਡਰ ਤੋਂ ਕਰੀਬ 1 ਕਿਲੋਮੀਟਰ ਪਿੱਛੇ ਫਿਰ ਕਿਸਾਨਾਂ ਨੇ ਲੰਗਰ ਸ਼ੁਰੂ ਕਰਤੇ, ਫਿਰ ਚਾਹ ਦੇ ਲੰਗਰ ਵੀ ਲੱਗ ਗਏ। ਤੇ ਇੱਧਰ ਰਾਜਨੀਤਿਕ ਧਿਰਾਂ ਸਮਰਥਨ ਚ ਆਉਣ ਲੱਗੀਆਂ। ਸਰਕਾਰ ਕਹਿੰਦੀ ਹੈ ਕਿ ਅਸੀਂ ਲਾਂਘਾ ਦਿੱਤਾ, ਇਹ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ। ਕਾਂਗਰਸ ਕਹਿੰਦੀ ਸਾਡੀ ਗਰੰਟੀ ਚੱਕੋ। ਰਾਹੁਲ ਗਾਂਧੀ ਦਾ ਵੀ ਬਿਆਨ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਕਿ ਸਾਡੀ ਗਰੰਟੀ ਹੈ ਜੀ, ਹੁਣ ਅਸੀਂ ਵੀ ਗਰੰਟੀ ਦਿੰਦੇ ਹਾਂ। MSP ਤੁਹਾਡਾ ਲੰਮਾ ਸਮਾਂ ਸਰਕਾਰ ਰਹੀ ਹੈ, ਤੁਸੀਂ ਦਿੰਦੇ MSP ਫਿਰ ਪਹਿਲਾਂ, ਸੋ ਹੁਣ ਕਹਿੰਦੇ ਨਹੀਂ ਜੀ ਹੁਣ ਅਸੀਂ ਗਰੰਟੀ ਦਿੰਦੇ ਹਾਂ ਨਾ। ਸੋ ਇੱਧਰ ਮੁੰਡੇ ਨਵੇਂ ਖੇਤੀਬਾੜੀ ਮੰਤਰੀ ਜਿਹੜੇ ਅਰਜੁਨ ਮੁੰਡੇ ਨੇ, ਉਹ ਕਹਿੰਦੇ ਜੀ ਇਹ ਇੱਕਦਮ ਨਹੀਂ ਦਿੱਤੀ ਜਾ ਸਕਦੀ, ਅਸੀਂ ਇਹਦੇ ਉੱਤੇ ਚਰਚਾ ਹੀ ਕਰ ਸਕਦੇ ਹਾਂ, ਇਹਦੇ ਲਈ ਕਮੇਟੀ ਬਣਾ ਸਕਦੇ ਹਾਂ, ਸਮਾਂ ਹੱਦ ਦੀ ਕਮੇਟੀ ਤੈਅ ਕਰ ਸਕਦੇ ਹਾਂ। ਸਮਾਂ ਹੱਦ ਦੀ ਕਮੇਟੀ ਤਾਂ ਜਦੋਂ 2021 ਦਸੰਬਰ 'ਚ ਕਿਸਾਨ ਅੰਦੋਲਨ ਪਰਤਿਆ ਸੀ, ਜਦ ਵੀ ਤੁਸੀਂ ਦਿੱਤਾ ਸੀ। ਹਾਂਜੀ ਬਿਲਕੁਲ। ਉਹ ਕਮੇਟੀ ਤੇ ਹੁਣ ਤੱਕ ਦਾ ਕੀ ਉਹਦਾ ਮਸਲਾ ਹੱਲ ਹੋਇਆ? 2 ਸਾਲ ਲੰਘ ਗਏ, 22 ਸਾਰਾ ਲੰਘਿਆ, 23 ਸਾਰਾ ਲੰਘਿਆ, 24 ਚੜ ਗਿਆ। ਜੀ ਬਿਲਕੁਲ। ਸੋ ਇੰਨੀ ਦੇਰ 'ਚ ਤੁਸੀਂ ਉਹਦੀ ਪੂਣੀ ਨਹੀਂ ਕੱਤੀ, ਤੇ ਹੁਣ ਜਦੋਂ ਕਿਸਾਨ ਦੁਬਾਰਾ ਦਿੱਲੀ ਨੂੰ ਤੁਰੇ ਤੇ ਤੁਸੀਂ ਹੁਣ ਕਹਿੰਦੇ ਹੋ ਕਿ ਨਹੀਂ ਜੀ ਅਸੀਂ ਦੁਬਾਰਾ ਕਮੇਟੀ ਤੇ ਗੌਰ ਕਰਾਂਗੇ। ਸੋ ਕੇਂਦਰ ਸਰਕਾਰ ਇਸ ਮਸਲੇ ਨੂੰ ਕਿਸੇ ਵੀ ਹਿੱਲੇ ਵਸੀਲੇ ਸੁਲਝਾਉਣ ਦੀ ਨੀਅਤ 'ਚ ਨਜ਼ਰ ਨਹੀਂ ਆ ਰਹੀ, ਤੇ ਕਿਸਾਨ MSP ਨੂੰ ਲੈ ਕੇ, ਕਿਸਾਨੀ ਕਰਜ਼ਿਆਂ ਨੂੰ ਲੈ ਕੇ, ਹੈ ਨਾ, ਤੇ ਨਕਲੀ ਦਵਾਈਆਂ, ਬੀਜਾਂ ਦਾ ਮਸਲਾ ਲੈ ਕੇ, ਉਹ ਸਾਰੇ ਪਹਿਲੂਆਂ ਦੇ ਉੱਤੇ ਅੱਗੇ ਵਧ ਰਹੇ ਨੇ। ਤੇ ਕੇਂਦਰ ਸਰਕਾਰ ਦਾ ਇਹ ਅੜੀਅਲ ਰਵੱਈਆ ਤੇ ਹਰਿਆਣਾ ਸਰਕਾਰ ਨੂੰ ਸਪਸ਼ਟ ਹਦਾਇਤ, ਇਸ ਨੂੰ ਦੇਖਦੇ ਹੋਏ ਖਨੌਰੀ ਬਾਰਡਰ ਤੇ ਖਾਸਾ ਝੜਪ ਹੋਈ ਹੈ ਪ੍ਰਵੀਨ ਜੀ। ਉਧਰੋਂ ਹਰਿਆਣੇ ਦੇ ਕਿਸਾਨ ਆ ਗਏ ਸੀ, ਜੋ ਗੱਬੇ ਬਾਰਡਰ ਸੀ, ਇੱਕ ਪਾਸੇ ਪੰਜਾਬ ਦੇ ਕਿਸਾਨ ਸੀ, ਦੂਏ ਪਾਸੇ ਹਰਿਆਣਾ ਦੇ ਕਿਸਾਨ ਸੀ, ਔਰ ਪਿੰਡਾਂ ਦੇ ਛੋਟੇ ਬੜੇ ਖੇਤਰਾਂ ਦੇ ਵਿੱਚ ਕੁਝ ਨਾਕੇ ਹਰਿਆਣਾ ਤੋੜਨ 'ਚ ਕਾਮਯਾਬ ਹੋ ਗਿਆ। ਸੋ ਇਸ ਪਹਿਲੂ ਤੇ ਵੀ, ਔਰ ਕੁਝ ਮੈਂ ਮਾਹਿਰਾਂ ਦੀ ਰਾਏ ਪੜ੍ਹ ਰਿਹਾ ਸੀ ਪ੍ਰਵੀਨ ਜੀ, ਉਹ ਕਹਿ ਰਹੇ ਨੇ ਕਿ ਪਿਛਲੀ ਵਾਰ ਦੇ ਔਰ ਇਸ ਵਾਰ ਦੇ ਅੰਦੋਲਨ 'ਚ ਇੱਕ ਜਜ਼ਬੇ ਦਾ ਫਰਕ। ਠੀਕ ਹੈ ਜੀ। ਪਿਛਲੀ ਵਾਰ ਸਾਡੇ ਮਨਾਂ 'ਚ ਗੱਲ ਘਰ ਕਰ ਚੁੱਕੀ ਸੀ ਕਿ ਕੇਂਦਰ ਸਾਡੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਜਾ ਰਿਹਾ। ਇਹ ਨਵੇਂ 3 ਖੇਤੀ ਕਾਨੂੰਨ ਦੇ ਹਵਾਲੇ ਨਾਲ ਸਾਡੀਆਂ ਜ਼ਮੀਨਾਂ ਖੁੱਸ ਜਾਣੀਆਂ, ਔਰ ਅਸੀਂ ਆਪਣੇ ਖੇਤਾਂ 'ਚ ਮਜ਼ਦੂਰ ਬਣ ਕੇ ਰਹਿ ਜਾਾਂਗੇ। ਸੋ ਜ਼ਮੀਨ ਖੁੱਸਣ ਦਾ ਜਿਹੜਾ ਇੱਕੋ ਐਂਗਲ ਸੀਗਾ ਕਿ ਉਸ ਨੇ ਸਾਡੇ 'ਚ ਇੱਕ ਨਵਾਂ ਜੋਸ਼, ਨਵਾਂ ਹੁਲਾਰਾ, ਨਵਾਂ ਏਕਾ ਭਰਿਆ ਸੀ। ਪਰ ਇਸ ਵਾਰ ਕੁਝ ਮੰਗਾਂ ਨੇ ਜੀ, ਦੂਸਰੇ ਪਾਸੇ ਅਜੇ ਪੂਰਨ ਤੌਰ ਤੇ ਜਥੇਬੰਦੀਆਂ ਇਕੱਠੀਆਂ ਨਹੀਂ ਹੈਗੀਆਂ। ਤੇ ਜਿਹੋ ਜਿਹੀ ਰਣਨੀਤੀ, ਜਿਹੋ ਜਿਹੀ ਤਿਆਰੀ ਪੁਲਿਸ ਨੇ ਕੀਤੀ ਹੈ, ਸ਼ਾਇਦ ਉਹੀ ਜਿਹੀ ਤਿਆਰੀ ਇਸ ਵਾਰ ਜਥੇਬੰਦੀਆਂ ਕਰਕੇ ਨਹੀਂ ਤੁਰੀਆਂ। ਸੋ ਕੁਝ ਮਾਹਿਰਾਂ ਦਾ ਅਜੇ ਵੀ ਮੰਨਣਾ ਕਿ ਕਿਸਾਨ ਜਥੇਬੰਦੀਆਂ ਨੂੰ ਮੁੜ ਕੇ ਸੋਚਣ ਦੀ ਲੋੜ ਹੈ ਕਿ ਸਾਡੀ ਏਕੇ ਦੀ ਤਾਕਤ ਕੀ ਸੀ ਤੇ ਅਸੀਂ ਇਕੱਲੇ ਕੀ ਆ ਜੀ। ਸੋ ਇਹ ਇਸ ਲਈ ਕਹਿੰਦੇ ਕਿ ਪੂਰੇ ਪੰਜਾਬ ਨੂੰ ਵੀ ਇਸ ਵਾਰ ਉਵੇਂ ਭਰੋਸੇ 'ਚ ਨਹੀਂ ਲੈ ਪਾਈਆਂ ਜਥੇਬੰਦੀਆਂ ਜਿਵੇਂ ਪਿਛਲੀ ਵਾਰ ਲਿਆ ਸੀ। ਸੋ ਇਹਨਾਂ ਕਈ ਪਹਿਲੂਆਂ ਨੂੰ ਵੀ ਬਾਚਿਆ ਜਾ ਰਿਹਾ, ਪਰ ਸਥਿਤੀ ਬਹੁਤ ਤਣਾਅਪੂਰਨ ਹੈ ਪ੍ਰਵੀਨ ਜੀ, ਔਰ ਪੁਲਿਸ ਦਾ, ਸਰਕਾਰਾਂ ਦਾ ਵਤੀਰਾ ਬਿਲਕੁਲ ਵੀ ਮਨੁੱਖ ਪੱਖੀ ਨਹੀਂ ਹੈ। ਬਿਲਕੁਲ। ਤੇ ਤੁਸੀਂ ਹਰਿਆਣਾ ਸਰਕਾਰ ਦੀ ਗੱਲ ਕੀਤੀ ਹੈ, ਕਹਿੰਦੇ ਹਾਈ ਕੋਰਟ ਦੇ ਵਿੱਚ ਖਾਸੀਆਂ ਝਾੜਾਂ ਪਈਆਂ ਨੇ। ਸ਼ਰਮਾ ਜੀ, ਹਾਈ ਕੋਰਟ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਰਾਹ ਰੋਕਣ ਵਾਲੇ ਤੁਸੀਂ ਹੁੰਨੇ ਕੌਣ?
ਬਿਲਕੁਲ ਪ੍ਰਵੀਨ ਜੀ, ਲਗਾਤਾਰ 2-3 ਪਟੀਸ਼ਨਾਂ ਇਸ ਮਸਲੇ ਤੇ ਸਾਹਮਣੇ ਆ ਰਹੀਆਂ ਸੀਗੀਆਂ। ਕੁਝ ਵਕੀਲਾਂ ਵੱਲੋਂ ਵੀ ਪੰਚਕੂਲੇ ਦੇ ਵਿੱਚ ਵੀ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਜੀ ਕਿ ਇਹ ਲੋਕਾਂ ਨੂੰ ਮੁਸ਼ਕਲ ਚ ਪਾਉਂਦੇ ਆ ਜੀ। ਕਿਸਾਨਾਂ ਦੇ ਖਿਲਾਫ ਇੱਕ ਪਟੀਸ਼ਨ ਆਈ ਕਿ ਲੋਕਾਂ ਨੂੰ ਮੁਸ਼ਕਲ ਚ ਪਾਉਂਦੇ ਆ ਜੀ, ਇਹਨਾਂ ਕਾਰਨ ਦਿੱਕਤ ਆਉਂਦੀ ਹੈ ਜੀ। ਦੂਸਰੀ ਪਟੀਸ਼ਨ ਆਈ ਕਿ ਇਹਨਾਂ ਨੂੰ ਰੋਕਿਆ ਕਿਉਂ ਜਾ ਰਿਹਾ ਜੀ, ਮਤਲਬ ਕਿ ਤਾਂ ਦਿੱਲੀ ਜਾ ਰਹੇ ਨੇ ਜੀ, ਇਹਨਾਂ ਨੂੰ ਅੰਦੋਲਨ ਕਰਨ ਦੇਣਾ ਚਾਹੀਦਾ ਜੀ। ਜਾਂ ਇੰਟਰਨੈਟ ਬੰਦ ਨੂੰ ਲੈ ਕੇ ਇੱਕ ਆਈ ਕਿ ਇਹ ਕੀ ਮਤਲਬ ਹੈ ਜੀ ਸਾਰਾ, ਜਦੋਂ ਤੁਸੀਂ ਸਿਸਟਮ ਆਨਲਾਈਨ ਕਰ ਰਹੇ ਹੋ, ਹੈ ਨਾ, ਲੈਣ ਦੇਣ ਆਨਲਾਈਨ ਜੀ, ਕਾਰੋਬਾਰ ਆਨਲਾਈਨ ਜੀ, GST ਰਿਟਰਨ ਆਨਲਾਈਨ ਜੀ। ਉਹ ਕਹਿੰਦੇ ਫਿਰ ਵਪਾਰੀਆਂ ਬਾਰੇ ਕੀ ਸੋਚਿਆ, ਦੁਕਾਨਦਾਰ ਬਾਰੇ ਕੀ ਸੋਚਿਆ ਜੀ, ਉਹਨਾਂ ਤੁਸੀਂ ਇੰਟਰਨੈਟ ਲਾ ਕੇ ਬੰਦ ਕਰਕੇ, ਉਹ ਚ ਇਹਨਾਂ ਦਾ ਕੀ ਕਸੂਰ ਹੈ ਜੀ। ਸੋ ਇਹਨਾਂ ਪਹਿਲੋਂ ਲੈ ਕੇ ਜਦੋਂ ਪਟੀਸ਼ਨਾਂ ਹੋਈਆਂ, ਉਹਨਾਂ ਪਟੀਸ਼ਨਾਂ ਤੇ ਸੁਣਵਾਈ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਚ ਹੋਈ, ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ, ਤਿੰਨਾਂ ਨੂੰ ਨੋਟਿਸ ਜਾਰੀ ਕੀਤਾ। ਤਿੰਨਾਂ ਤੋਂ ਜਵਾਬ ਤਲਬੀ ਕੀਤੀ ਹੈ, ਤਿੰਨਾਂ ਨੂੰ ਕਾਰਨ ਪੁੱਛਿਆ। ਪਰ ਹਰਿਆਣਾ ਸਰਕਾਰ ਨੂੰ ਇਸ ਪੱਖੋਂ ਝਾੜ ਮਾਰੀ ਹੈ ਕਿ ਉਹ ਕਹਿੰਦੇ ਕਿ ਸਾਨੂੰ ਇੰਨਾ ਦੱਸ ਦਿਓ ਕਿ ਜੇ ਤੁਹਾਨੂੰ ਲੱਗਦਾ ਕਿ ਕਿਸਾਨਾਂ ਨੂੰ ਅੰਦੋਲਨ ਕਰਨ ਦਾ ਅਧਿਕਾਰ ਹੈ ਜਾਂ ਕਿਸੇ ਨੂੰ ਵੀ ਅੰਦੋਲਨ ਕਰਨ ਦਾ ਅਧਿਕਾਰ ਹੈ, ਤੇ ਤੁਹਾਨੂੰ ਰਾਹ ਰੋਕਣ ਦਾ ਅਧਿਕਾਰ ਕਿਹਨੇ ਦਿੱਤਾ? ਕਿਸਾਨ ਹਰਿਆਣਾ 'ਚ ਤਾਂ ਅੰਦੋਲਨ ਕਰਨ ਨਹੀਂ ਆ ਰਹੇ ਜੀ, ਉਹ ਤਾਂ ਰਾਹ ਤੋਂ ਜਾ ਰਹੇ ਨੇ ਤੇ ਦਿੱਲੀ ਜਾ ਰਹੇ ਨੇ, ਇਹ ਤੇ ਰਾਸ਼ਟਰੀ ਮਾਰਗ ਹੈ। ਫਿਰ ਤੁਸੀਂ ਉਹਨਾਂ ਦਾ ਰਾਹ ਕਿਵੇਂ ਰੋਕ ਸਕਦੇ ਹੋ? ਇਹ ਸਵਾਲ ਤੇ ਹਰਿਆਣਾ ਦੇ ਪੱਖ ਚੋਂ ਸਰਕਾਰ ਦੇ ਵਕੀਲ ਨੇ ਕਿਹਾ ਨਹੀਂ ਜੀ, ਇਹ ਆਮ ਲੋਕ ਇਹਨਾਂ ਕਾਰਨ ਪਰੇਸ਼ਾਨ ਹੁੰਦੇ ਨੇ, ਆਮ ਲੋਕਾਂ ਦੀ ਦਿੱਕਤ ਆਉਂਦੀ ਹੈ, ਇਸ ਲਈ ਜਨਜੀਵਨ ਪ੍ਰਭਾਵਿਤ ਹੁੰਦਾ ਹੈ, ਅਮਨ ਕਾਨੂੰਨ ਦੀ ਸਥਿਤੀ ਇਹ ਜੀ। ਇਹਨਾਂ ਨੇ ਕਿਹਾ ਸੀ ਕਿ ਅਸੀਂ ਦਿੱਲੀ ਦੇ ਬਾਰਡਰ ਤੇ ਜਾ ਕੇ ਬੈਠਾਂਗੇ ਤੇ ਉਹ ਬਾਰਡਰ ਹਰਿਆਣੇ ਦਾ ਜੀ, ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਇਸ ਲਈ ਰੋਕਿਆ ਜਾ ਰਿਹਾ। ਹੁਣ ਜੇ ਉੱਥੇ ਆਉਣ ਤੋਂ ਰੋਕ ਰਹੇ ਹੋ ਤਾਂ ਹੁਣ ਤੁਸੀਂ ਸਾਰਾ ਹਰਿਆਣਾ ਰੋਕ ਕੇ ਬੈਠੇ ਹੋ। ਪ੍ਰਵੀਨ ਜੀ, ਜੇ ਕਿਸਾਨ ਲੰਘ ਜਾਂਦੇ ਜੀ, ਘੱਟੋ ਘੱਟ ਜੇ ਦਿੱਲੀ ਦੀ ਬਰੂਹ ਤੇ ਜਾ ਕੇ ਬੈਠਦੇ, ਬਾਕੀ ਹਰਿਆਣਾ ਦਾ ਚੱਲਦਾ ਰਹਿੰਦਾ ਨਾ। ਤੁਸੀਂ ਸਾਰਾ ਹਰਿਆਣਾ ਦਿੱਕਤ ਚ ਪਾਇਆ, ਫਿਰ ਹੁਣ ਕੌਣ ਜ਼ਿੰਮੇਵਾਰ ਉਹਦੇ ਲਈ? ਜੀ ਬਿਲਕੁਲ। ਇਸ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸਿੱਧੀਆਂ ਝਾੜਾਂ ਪਾਈਆਂ ਤੇ ਉਹਨਾਂ ਨੇ ਦੋ ਗੱਲਾਂ ਬੜੀਆਂ ਗੰਭੀਰ ਕਹੀਆਂ ਜੀ। ਉਹ ਕਹਿੰਦੇ ਇੱਕ ਤਾਂ ਅੰਦੋਲਨਕਾਰੀਆਂ ਦੇ ਹੱਕਾਂ ਤੇ ਕੋਈ ਡਾਕਾ ਨਹੀਂ ਪੈਣਾ ਚਾਹੀਦਾ, ਦੂਸਰਾ ਆਮ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਇਹ ਦੋਵੇਂ ਚੀਜ਼ਾਂ ਦਾ ਤਾਲਮੇਲ ਕਿਹਨੇ ਕਰਨਾ? ਸਰਕਾਰਾਂ ਨੇ। ਬਿਲਕੁਲ ਸਹੀ ਹੈ ਜੀ। ਇਸ ਦੀ ਜਦੋਂ ਨੀਤੀਆਂ ਨਹੀਂ ਘੜ ਸਕੇ, ਕਹਿੰਦੇ ਫਿਰ ਜ਼ਿੰਮੇਵਾਰ ਕੌਣ? ਤੇ ਦੂਸਰਾ ਉਹ ਕਹਿੰਦੇ ਕਿ ਤੁਸੀਂ ਕੋਈ ਅਜੇ ਤੱਕ ਥਾਂ ਹੀ ਨਿਸ਼ਚਿਤ ਕਿਉਂ ਨਹੀਂ ਕਰ ਪਾਉਂਦੇ ਕਿ ਅੰਦੋਲਨ, ਜੇ ਵੱਡਾ ਅੰਦੋਲਨ ਹੁੰਦਾ ਤਾਂ ਇੱਥੇ ਆ ਕੇ ਕਰੋ। ਪਿਛਲੀ ਵਾਰ ਵੀ ਜਦੋਂ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਦਿੱਲੀ ਨੂੰ ਅੰਦੋਲਨ ਚੱਲਿਆ ਸੀ, ਤਦ ਬਾਰ-ਬਾਰ ਕਿਸਾਨ ਕਹਿੰਦੇ ਸਾਨੂੰ ਰਾਮਲਾ ਗਰਾਊਂਡ ਦੇ ਦਿਓ। ਗਰਾਊਂਡ ਨਹੀਂ ਦਿੱਤਾ ਜੀ। ਗਰਾਊਂਡ ਦਿੱਤਾ ਹੁੰਦਾ ਤਾਂ ਸ਼ੰਭੂ ਬਾਰਡਰ, ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਧਰਨਾ ਤਾਂ ਨਾ ਲੱਗਦਾ ਨਾ। ਬਾਅਦ ਚੋਂ ਕਹਿੰਦੇ ਬਰਾੜੀ ਚੱਲ ਜਾਓ, ਫਿਰ ਕਿਸਾਨ ਕਹਿੰਦੇ ਹੁਣ ਅਸੀਂ ਨਹੀਂ ਜਾਂਦੇ, ਇੱਥੇ ਸੜਕ ਤੇ ਹੀ ਬੈਠਾਂਗੇ ਹੁਣ ਨਹੀਂ। ਹਾਂਜੀ ਬਿਲਕੁਲ। ਸੋ ਇਸ ਲਈ ਇਸ ਵਾਰ ਫਿਰ ਇਹ ਸਵਾਲ ਆਇਆ ਕਿ ਹਾਂ ਤੁਸੀਂ ਉਹਨਾਂ ਦੇ ਲਈ ਪੱਕੀ ਥਾਂ ਕਿਉਂ ਨਿਸ਼ਚਿਤ ਨਹੀਂ ਕਰਦੇ, ਉਹਨਾਂ ਦੀ ਗੱਲਬਾਤ ਸੁਣਦੇ ਕਿਉਂ ਨਹੀਂ, ਮਸਲੇ ਨੂੰ ਬੈਠ ਕੇ ਵਿਚਾਰਦੇ ਕਿਉਂ ਨਹੀਂ, ਤੇ ਜੇ ਉਹ ਰਾਹ ਰਾਹੀਂ ਜਾਣਾ ਚਾਹੁੰਦੇ ਨੇ ਤਾਂ ਜਾਣ ਤੋਂ ਰੋਕਣ ਦਾ ਤੁਹਾਨੂੰ ਅਧਿਕਾਰ ਕਿਹਦਾ? ਇਸ ਮਸਲੇ ਦੀ ਚੰਗੀ ਝਾੜ ਪਈ ਹੈ ਤੇ ਆਉਂਦੇ ਦਿਨਾਂ 'ਚ ਸੁਣਵਾਈ ਹੋਣੀ ਹੈ। ਸੋ ਦੇਖਦੇ ਹਾਂ ਇਸ ਪਹਿਲੂ ਤੇ ਉਹਨਾਂ ਦੀ ਕੀ ਸਥਿਤੀ ਬਣਦੀ ਹੈ, ਕਿਉਂਕਿ ਰਾਜਪੁਰੇ ਤੋਂ ਰੂਟ ਕਨਵਰਟ ਕਰ ਦਿੱਤਾ ਗਿਆ ਪ੍ਰਵੀਨ ਜੀ। ਰਾਜਪੁਰੇ ਤੋਂ ਅੱਗੇ ਸਿਰਫ ਜਿਹੜੇ ਕਿਸਾਨ ਅੰਦੋਲਨ 'ਚ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਦੀ ਆਗਿਆ, ਜਾਂ ਟਰੈਕਟਰ ਟਰੈਲੀਆਂ ਜਿਹੜੀਆਂ ਜਾਣਾ ਚਾਹੁੰਦੀਆਂ ਨੇ ਉਹਨਾਂ ਨੂੰ ਜਾਣ ਦੀ ਆਗਿਆ, ਆਮ ਲੋਕਾਂ ਨੂੰ ਉਧਰੋਂ ਜਾਣੋਂ ਰੋਕ ਦਿੱਤਾ ਗਿਆ। ਉਧਰ ਦਿੱਲੀ ਦੇ ਵਿੱਚ ਹਾਲਤ ਇਹ ਹੈ ਕਿ ਗੜਗਾਉਂ ਵਾਲੇ ਪਾਸਿਓਂ ਵੀ ਜਿਹੜੇ ਲੋਕ ਦਿੱਲੀ 'ਚ ਦਾਖਲ ਹੁੰਦੇ ਨੇ, ਉਹਨਾਂ ਦੀਆਂ ਗੱਡੀਆਂ ਰੋਕ ਕੇ ਚੈੱਕ ਕਰ ਰਹੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨ ਤਾਂ ਨਹੀਂ ਆ ਰਹੇ ਕਿਤੇ ਇਹਨਾਂ 'ਚ, ਤੇ ਉਹਦਾ ਨਤੀਜਾ 12-12 ਕਿਲੋਮੀਟਰ ਉੱਥੇ ਜਾਮ ਲੱਗ ਗਿਆ। 12 ਕਿਲੋਮੀਟਰ ਕੁੰਡਲੀ ਬਾਰਡਰ ਤੇ, ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ ਪਹਿਲਾਂ ਹੀ ਲੋਕਾਂ ਦਾ ਰੂਟ ਕਨਵਰਟ ਕਰ ਦਿੱਤੇ ਗਏ ਨੇ। TMP ਦੇ ਉੱਤੇ ਵੀ ਚੈਕਿੰਗ ਕੀਤੀਆਂ ਜਾ ਰਹੀਆਂ ਗੱਡੀਆਂ, ਉਹਦੇ ਨਾਲ ਲੰਬੇ ਕਾਫਲੇ ਲੱਗ ਰਹੇ ਨੇ। ਸੋ ਮਤਲਬ ਕਿ ਆਪਣਾ ਡਰ ਤੁਹਾਨੂੰ ਇਸ ਕਦਰ ਹੈ ਕਿ ਤੁਸੀਂ ਉਸ ਅੰਦੋਲਨ ਦੇ ਵਿੱਚ ਇੰਨੀਆਂ, ਤੁਹਾਨੂੰ ਲੱਗਦਾ ਕਿ ਹਰ ਸੜਕ ਤੋਂ ਆ ਸਕਦੇ ਨੇ, ਜੇਕਰ ਉਹਨੂੰ ਸਿੱਧੇ ਰਾਹ ਆਉਣ ਦਿੰਦੇ ਤਾਂ ਬਾਕੀ ਕੁਝ ਵੀ ਪ੍ਰਭਾਵਿਤ ਨਹੀਂ ਹੋਣਾ ਸੀ। ਸੋ ਇਸ ਲਈ ਹਰਿਆਣਾ ਸਰਕਾਰ ਨੂੰ ਮੁੜ ਕੇ ਸੋਚਣ ਦੀ ਲੋੜ ਹੈ, ਮੁੜ ਕੇ ਵਾਚਣ ਦੀ ਲੋੜ ਹੈ। ਸਥਿਤੀ ਕਾਫੀ ਤਣਾਅ ਵਾਲੀ ਅਜੇ ਵੀ ਬਣੀ ਹੋਈ ਹੈ। ਜੀ ਹਰਿਆਣਾ ਸਰਕਾਰ ਦੀ ਤੁਸੀਂ ਗੱਲ ਕੀਤੀ ਹੈ, ਹਰਿਆਣਾ ਸਰਕਾਰ ਵੱਲ ਵੀ ਵੱਧਦੇ ਆ ਸ਼ਰਮਾ ਜੀ, ਗੱਲ ਇਹਨਾਂ ਦੀ ਵੀ ਕਰਦੇ ਆ, ਇਹਨਾਂ ਦੀ ਪਰਫਾਰਮੈਂਸ ਦੀ ਗੱਲ ਕਰਾਂਗੇ। ਪਰ ਅਸਲ ਦੇ ਵਿੱਚ ਜਿੰਨਾ ਜ਼ੋਰ, ਜਿੰਨੀ ਪਲੈਨਿੰਗ ਕਿਸਾਨਾਂ ਦੇ ਨਾਲ ਸਿੱਝਣ ਦੇ ਲਈ ਕੀਤੀ ਜਾ ਰਹੀ ਹੈ, ਜੇ ਉਨੀ ਪਲੈਨਿੰਗ ਤੇ ਉਨੀ ਤਨਦਿਲੀ ਦੇ ਨਾਲ, ਉਨੀ ਦਿਲੋਂ ਪਲੈਨਿੰਗ ਉਹਨਾਂ ਨੂੰ MSP ਦਾ ਨਿਬੇੜਾ ਕਰਨ ਜਾਂ ਉਹਨਾਂ ਦੀਆਂ ਮੰਗਾਂ ਤੇ ਨਿਬੇੜਾ ਕਰਨ ਦੇ ਲਈ ਕੀਤੀ ਹੋਵੇ ਤਾਂ ਇਹ ਸਭ ਕੁਝ ਹੋਵੇ ਹੀ ਨਾ। ਕਮਾਲ ਦੀ ਗੱਲ ਹੈ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ, ਮੈਨੂੰ ਉਹ ਗੱਲ ਬੜੀ ਚੰਗੀ ਲੱਗੀ ਕਿ ਇੱਕ ਪਾਸੇ ਸਵਾਮੀਨਾਥਨ ਨੂੰ ਇਹ ਦੇ ਰਹੇ ਨੇ ਭਾਰਤ ਰਤਨ, ਤੇ ਦੂਜੇ ਪਾਸੇ ਉਹਨਾਂ ਦੀਆਂ ਸਿਫਾਰਿਸ਼ਾਂ ਤੇ ਮੰਗ ਕਰਨ ਵਾਲਿਆਂ ਨੂੰ ਡੱਕ ਰਹੇ ਨੇ, ਉਹਨਾਂ ਦੇ ਸਮੂਰੇ ਕਿੱਲਾਂ ਵਿਛਾ ਰਹੇ ਨੇ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਹਰਿਆਣਾ ਸਰਕਾਰ ਦੀ, ਕਹਿੰਦੇ ਸੂਬੇ ਦੇ ਵਿੱਚ 2751 ਵਾਰ ਧਾਰਾ 144 ਲਾਉਣੀ ਪਈ ਹੈ, ਤੇ ਮੇਰਾ ਖਿਆਲ ਹੈ ਜੇ ਕੱਲੀ 51 ਵਾਰ ਵੀ ਕਿਤੇ ਹੋਰ ਗੈਰ ਭਾਜਪਾਈ ਸੂਬੇ ਚ ਲੱਗ ਜਾਂਦੀ ਤਾਂ ਸ਼ਾਇਦ ਉੱਥੇ ਰਾਸ਼ਟਰਪਤੀ ਸ਼ਾਸਨ ਦੀ ਸਿਫਾਰਿਸ਼ ਹੀ ਹੋ ਜਾਂਦੀ ਹੁਣ ਤੱਕ।
ਬਿਲਕੁਲ ਪ੍ਰਵੀਨ ਜੀ, ਤੁਸੀਂ ਇਹ ਦੇਖੋ ਕਿ ਇਹਦਾ ਮਤਲਬ ਸਰਕਾਰ ਫੇਲ ਹੈ। ਬਿਲਕੁਲ ਫੇਲ ਹੈ ਜੀ। 2751 ਵਾਰ ਤਾਂ ਬਹੁਤ ਸਰਕਾਰ ਜ਼ਿਆਦਾ। ਫਿਰ ਫੇਲ ਹੈ। ਜੇ ਤੁਹਾਨੂੰ ਬਾਰ-ਬਾਰ ਧਾਰਾ 144 ਲਾਉਣੀ ਪੈ ਰਹੀ ਹੈ ਤਾਂ ਤੁਸੀਂ ਲੋਕਾਂ ਦੇ ਵਿਸ਼ਵਾਸ ਤੇ ਖਰੇ ਨਹੀਂ ਉਤਰ ਰਹੇ। ਲੋਕਾਂ ਨੂੰ ਤੁਹਾਡੇ ਖਿਲਾਫ ਪ੍ਰਦਰਸ਼ਨ ਕਰਨੇ ਪੈ ਰਹੇ ਨੇ, ਤੁਸੀਂ ਉਸ ਪ੍ਰਦਰਸ਼ਨ ਤੋਂ ਡਰ ਕੇ ਧਾਰਾ 144 ਲਾਉਂਦੇ ਹੋ ਨਾ। ਜਾਂ ਜੇਕਰ ਕੋਈ ਫਸਾਦ ਹੁੰਦਾ, ਕੋਈ ਮਸਲਾ ਹੁੰਦਾ ਤਾਂ ਤੁਸੀਂ ਲਾਉਂਦੇ ਹੋ ਨਾ। ਹਲੋ ਅੰਬਾਲਾ ਜ਼ਿਲ੍ਹਾ ਜਿਹੜਾ ਪੰਜਾਬ ਤੋਂ ਦਾਖਲ ਹੋਣ ਲੱਗਿਆ, ਇੱਧਰ ਸ਼ੰਭੂ ਬਾਰਡਰ ਤੋਂ ਪਹਿਲਾ ਜ਼ਿਲ੍ਹਾ ਆਉਂਦਾ ਹੈ। ਹਾਂਜੀ, ਅੰਬਾਲੇ 'ਚ 9 ਸਾਲਾਂ 'ਚ 278 ਵਾਰ ਧਾਰਾ 144 ਲਾਉਣੀ ਪਈ ਹੈ ਖੱਟਰ ਸਰਕਾਰ ਨੂੰ। ਦੂਜੀ ਵਾਰ ਟਰਮ ਹੈ ਖੱਟਰ ਸਰਕਾਰ ਦੀ। ਸੋ ਇਹਨਾਂ 9 ਸਾਲਾਂ ਦੇ ਵਿੱਚ 278 ਵਾਰ ਧਾਰਾ 144 ਇੱਕੋ ਜ਼ਿਲ੍ਹੇ 'ਚ ਲੱਗ ਗਈ। ਹਾਂਜੀ, 278 ਵਾਰ। ਹਰਿਆਣਾ 'ਚ ਕਿਸਾਨ ਅੰਦੋਲਨ ਦੇ ਕਾਰਨ ਕਹਿੰਦੇ ਇੱਕ ਵਾਰ ਫਿਰ 7-8 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਹੈ ਤੇ ਧਾਰਾ 144 ਲਾਈ ਹੋਈ ਹੈ। ਤੇ ਇਸ ਮਾਮਲੇ 'ਚ ਸ਼ੰਭੂ ਬਾਰਡਰ ਦੇ ਹਵਾਲੇ ਨਾਲ ਅੰਬਾਲੇ 'ਚ ਕਾਫੀ ਤਣਾਅ ਬਣਿਆ। ਕਹਿੰਦੇ 9 ਸਾਲਾਂ 'ਚ ਸਭ ਤੋਂ ਜ਼ਿਆਦਾ ਵਾਰ ਧਾਰਾ 278 ਜੇਕਰ ਲਾਉਣੀ ਪਈ, ਮਤਲਬ ਧਾਰਾ 144 ਜੇਕਰ ਲਾਉਣੀ ਪਈ ਤਾਂ 278 ਵਾਰ ਉਹ ਅੰਬਾਲੇ 'ਚ ਲੱਗੀ ਹੈ। ਇਸ ਤੋਂ ਬਾਅਦ ਮਤਲਬ ਕਿ ਪੰਚਕੂਲਾ, ਰੋਹਤਕ, ਗੁੜਗਾਉਂ, ਝੱਜਰ ਇਹ ਆਉਂਦੇ ਨੇ ਜਿਹੜੇ 200 ਤੋਂ ਵੀ ਉੱਪਰ ਨੇ। ਠੀਕ ਹੈ ਜੀ। ਰੋਹਤਕ ਦੇ ਵਿੱਚ 212 ਵਾਰ ਲੱਗੀ, ਪੰਚਕੂਲੇ 'ਚ 203 ਵਾਰ ਲੱਗੀ। ਹੁਣ ਇਹ ਸਾਰੇ ਹੀ ਕਾਰਨ ਇਕੱਲੇ ਕਿਸਾਨ ਅੰਦੋਲਨ ਕਰਕੇ ਨਹੀਂ ਹੈਗੇ। ਪੰਚਕੂਲੇ 'ਚ 203 ਵਾਰ ਲੱਗੀ, ਗੁੜਗਾਵਾਂ 'ਚ 201 ਵਾਰ ਲੱਗੀ, ਹੈ ਨਾ, ਝੱਜਰ 'ਚ 201 ਵਾਰ ਲੱਗੀ। ਉਸ ਤੋਂ ਬਾਅਦ ਬਾਕੀ ਜ਼ਿਲ੍ਹਿਆਂ 'ਚ ਵੀ ਹੋਣਗੀਆਂ ਜੀ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ 300 2 500 2 700 2 900 1100 1200 ਤਾਂ ਆਹੀ ਹੋ ਗਈ। ਸੋ 1 2 3 4 5 ਜ਼ਿਲ੍ਹਿਆਂ ਦੇ ਹਵਾਲੇ ਨਾਲ ਜੇਕਰ 200 ਦੀ ਐਵਰੇਜ ਵੀ ਕੱਢਦੇ ਹੋ ਤਾਂ 1000 ਹੈ। ਇੱਕ 278 ਹੈ, ਇੱਕ 212 203 ਹੈ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਸਥਿਤੀ ਕੀ ਹੈ। ਚਲੋ ਇਹ ਤੋਂ ਅੱਗੇ ਆ ਜਾਓ। ਹੁਣ ਤੁਸੀਂ ਸਮਝੋ ਕਿ ਜਦੋਂ ਜਾਟ ਅੰਦੋਲਨ ਹੋਇਆ ਹਰਿਆਣਾ 'ਚ ਤਾਂ 20 ਜਨਵਰੀ 2016 ਤੋਂ 17 ਮਾਰਚ 2017 ਤੱਕ 18 ਵਾਰ ਇੰਟਰਨੈਟ ਬੰਦ ਕੀਤਾ ਸੀ ਇਹਨਾਂ ਨੇ। ਤੇ ਇਹਦਾ ਮਤਲਬ ਉਸ ਸਮੇਂ ਧਾਰਾ 144 ਕਿੰਨੀ ਵਾਰ ਲਾਈ ਹੋਣੀ? ਹਾਂ ਬਿਲਕੁਲ। ਇਹ ਜਾਟ ਅੰਦੋਲਨ ਦੇ ਹਵਾਲੇ ਆਪਾਂ 2016 ਤੋਂ 2017 ਦੀ ਗੱਲ ਕਰ ਰਹੇ ਹਾਂ। ਕੈਥਲ, ਪਾਣੀਪਤ, ਰੋਹਤਕ, ਸੋਨੀਪਤ, ਸਿਰਸਾ, ਫਰੀਦਾਬਾਦ, ਝੱਜਰ ਇਹਨਾਂ ਸਾਰੇ ਜ਼ਿਲ੍ਹਿਆਂ 'ਚ ਨੈਟ ਬੰਦ ਕੀਤਾ ਸੀ। ਫਿਰ ਅਗਸਤ 2017 ਦੇ ਵਿੱਚ ਰਾਮ ਰਹੀਮ ਦੋਸ਼ੀ ਕਰਾਰ ਦਿੱਤੇ ਜਾਣ ਸਮੇਂ 24 ਤੋਂ 29 ਅਗਸਤ ਤੱਕ ਪੂਰੇ ਹਰਿਆਣੇ 'ਚ ਨੈਟ ਬੰਦ ਕਰਤਾ ਸੀ। ਠੀਕ ਹੈ ਜੀ। ਸਮੇਂ ਵੀ ਫਿਰ ਤੁਸੀਂ ਧਾਰਾ 144 ਪੰਚਕੂਲਾ ਵੀ ਲਾ, ਅੰਬਾਲਾ ਵੀ ਲਾ, ਸਾਰੇ ਕਿਤੇ ਲਾਈਆਂ ਸੀ, ਹੈ ਨਾ। ਫਿਰ ਉਹ ਤੋਂ ਬਾਅਦ 2021 ਆ ਗਿਆ, ਕਿਸਾਨ ਅੰਦੋਲਨ ਕਰ ਇੰਟਰਨੈਟ ਬੰਦ ਕੀਤਾ। 2023 ਦੇ ਵਿੱਚ ਨੂਹ ਦੇ ਵਿੱਚ ਨੂਹ ਵਾਲਾ ਜਿਹੜਾ ਵਾਪਰਿਆ ਘਟਨਾਕ੍ਰਮ, ਫਿਰ ਫਰੀਦਾਬਾਦ ਪਲਵਲ ਇੰਟਰਨੈਟ ਇੱਥੇ ਬੰਦ ਕੀਤਾ ਤੇ ਧਾਰਾ 144 ਲਾਈਆਂ। ਇਸ ਦੌਰਾਨ ਗੁੜਗਾਵਾਂ, ਸੋਹਾਣਾ, ਪਟੌਦੀ, ਮਾਨੇਸਰ ਇਹ ਵੀ ਪ੍ਰਭਾਵਿਤ ਰਹੇ, ਇੱਥੇ ਧਾਰਾ 144 ਲਾਈਆਂ। ਸੋ ਇਸ ਹਵਾਲੇ ਨਾਲ ਕਿ ਸੂਬੇ 'ਚ 56ਵੀਂ ਵਾਰ ਕਈ ਜ਼ਿਲ੍ਹਿਆਂ 'ਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਨੇ। 56ਵੀਂ ਵਾਰ ਜੀ, ਮਤਲਬ 50 ਵਾਰ ਤੋਂ ਵੱਧ, ਅੱਧ ਸੈਂਕੜਾ ਦਾ ਥੋੜਾ ਇੰਟਰਨੈਟ ਬੰਦ ਕਰਨ ਵਾਲਾ ਹੀ ਹੈ। 2751 ਵਾਰ ਹੁਣ ਤੱਕ ਤੁਸੀਂ ਆਪਣੇ ਸੂਬੇ 'ਚ ਧਾਰਾ 144 ਲਾ ਚੁੱਕੇ ਹੋ। ਤੇ ਇੱਥੋਂ ਦਾ ਲਾ ਲਓ। ਫਿਰ ਇਹਦਾ ਅਸਰ ਪ੍ਰਵੀਨ ਜੀ ਕਹਿੰਦੇ ਜੀ ਪੜ੍ਹਾਈ ਵਾਲੇ ਬੱਚਿਆਂ ਤੇ ਪੈਂਦਾ ਇੰਟਰਨੈਟ ਬੰਦ ਹੋਣ ਨਾਲ, ਵਪਾਰ ਤੇ ਪੈਂਦਾ, ਆਵਾਜਾਈ ਤੇ ਪੈਂਦਾ, ਆਨਲਾਈਨ ਕੰਮਕਾਰ ਤੇ ਪੈਂਦਾ, ਹੈ ਨਾ, ਇਹਨਾਂ ਸਾਰੀਆਂ ਚੀਜ਼ਾਂ ਤੇ ਪੈਂਦਾ। ਤੇ ਇਹਦੇ ਹਵਾਲੇ ਨਾਲ ਕੇਂਦਰ ਇਸ ਮਸਲੇ ਤੇ ਉਹ ਭੂਮਿਕਾ ਨਹੀਂ ਨਿਭਾ ਪਾਇਆ ਤੇ ਹਰਿਆਣਾ ਸਰਕਾਰ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਣ ਦਾ ਨਤੀਜਾ ਹੈ ਕਿ ਹਰਿਆਣਾ ਦੇ ਵਿੱਚ ਆ ਸਥਿਤੀ ਬਣੀ ਹੈ। ਕਹਿੰਦੇ ਕਿ ਜੇਕਰ ਕੇਂਦਰ ਇਹ ਕਹਿੰਦਾ ਕਿ ਠੀਕ ਹੈ ਇਹਨਾਂ ਨੂੰ ਦਿੱਲੀ ਆਉਣ ਦਿਓ ਤੇ ਦਿੱਲੀ ਆ ਕੇ ਗੱਲਬਾਤ ਕਰਦੇ ਤਾਂ ਸ਼ਾਇਦ ਨਾ ਇਹ ਭੰਨ ਤੋੜ ਹੁੰਦੀ, ਨਾ ਅਥਰੂ ਗੈਸ ਦੇ ਗੋਲੇ ਚਲਾਉਣੇ ਪੈਂਦੇ, ਨਾ ਜ਼ਖਮੀ ਹੁੰਦੇ, ਨਾ ਉਧਰ ਉਹ ਪੁਲਿਸ ਕਹਿੰਦੀ ਸਾਡੇ 24 ਜ਼ਖਮੀ ਨੇ, ਇੱਧਰ ਕਿਸਾਨਾਂ ਦੇ 100 ਤੋਂ ਵੱਧ ਬੰਦੇ ਜ਼ਖਮੀ ਨੇ। ਸੋ ਇਹ ਸਥਿਤੀ ਨਾ ਬਣਦੀ, ਨਾ ਪਿਛਲੀ ਵਾਰ ਨਾ ਹੁਣ। ਸੋ ਮੈਂ ਤਾਂ ਹੀ ਕਹਿਣਾ ਕਿ ਸਰਕਾਰ ਨੇ ਆਪਣੀ ਗਲਤੀ ਤੋਂ ਸਿੱਖਣ ਦੀ ਬਜਾਏ ਹੋਰ ਬੜੀ ਗਲਤੀ ਕਰਨ ਦੀ ਪਹਿਲ ਕਦਮੀ ਕੀਤੀ। ਇਹ ਹਰਿਆਣੇ ਦੇ 9 ਸਾਲਾਂ ਦੇ ਫੇਲ ਦਾ ਰਿਪੋਰਟ ਕਾਰਡ ਖੱਟਰ ਸਾਹਿਬ ਦਾ ਹੈ। ਤੁਹਾਡੀ ਗੱਲ ਦਰੁਸਤ ਸੀ ਕਿ ਜੇਕਰ ਇਹਦੇ ਵਿੱਚੋਂ ਚੌਥਾ ਹਿੱਸਾ ਵੀ ਕਿਸੇ ਹੋਰ ਉਸ ਗੈਰ ਭਾਜਪਾਈ ਸੂਬੇ 'ਚ ਹੋਇਆ ਹੁੰਦਾ ਤਾਂ ਹੁਣ ਤੱਕ ਰਾਸ਼ਟਰਪਤੀ ਰਾਜ ਲਾ ਦਿੰਦੇ ਹੋ। ਹਾਂਜੀ, ਇੱਥੇ ਪੰਜਾਬ ਦੇ ਵਿੱਚ ਹੁਣ ਮੈਨੂੰ ਯਾਦ ਨਹੀਂ ਕੋਈ ਘਟਨਾ ਵਾਪਰੀ ਸੀ ਤੇ ਰਾਜਪਾਲ ਸਾਹਿਬ ਤੁਰ ਗਏ ਸੀ, ਉਹ ਕਹਿੰਦੇ ਮੈਂ ਰਾਸ਼ਟਰਪਤੀ ਰਾਜ ਲਾ ਦੂੰਗਾ, ਤਾਂ ਪੰਜਾਬੀ ਸੋਸ਼ਲ ਮੀਡੀਆ ਤੇ ਉਹ ਕੁੱਦ ਕੇ ਪੈ ਗਏ ਵੀ ਇਹ ਕਿੱਧਰ ਨੂੰ ਗੱਲ ਗਈ। ਮਣੀਪੁਰ 'ਚ ਤਾਂ ਤੁਸੀਂ ਹਲੇ ਤੱਕ ਨਹੀਂ ਲਾਇਆ ਜਿੱਥੇ ਲੋਕ ਡੇਲੀ ਲੋਕ ਮਰ ਰਹੇ ਨੇ। ਜਦੋਂ ਅੰਮ੍ਰਿਤਪਾਲ ਵਾਲਾ ਮਾਮਲਾ ਸੀ ਤਦ ਪੰਜਾਬ 'ਚ ਖੂਬ ਚਰਚਾ ਚੱਲ ਪਈ ਸੀ ਕਿ ਰਾਸ਼ਟਰਪਤੀ ਰਾਜ ਕੀਤੀ। ਹਾਂਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰਕੇ ਇਸੇ ਹੀ ਇੱਕ ਹੋਰ ਪਹਿਲੂ ਤੋਂ ਦੇਖੀਏ ਇਸ ਪੂਰੇ ਧਰਨੇ ਤੋਂ ਸਰਕਾਰਾਂ ਦੀ ਜੋ ਫਜ਼ੀਅਤ ਹੋ ਰਹੀ ਹੈ ਕੋਰਟਾਂ ਦੇ ਵਿੱਚ, ਅਦਾਲਤਾਂ ਦੇ ਵਿੱਚ।
ਆਪਦਾ ਮੈਂ ਅਫਸਰ ਇੱਕ ਵਾਰੀ ਮੋਦੀ ਸਾਹਿਬ ਨੇ ਕਿਹਾ ਸੀਗਾ, ਪਰ ਉਹ ਅਫਸਰ ਜਿਹੜਾ ਆਪਦੇ ਲੋਕਾਂ ਨੂੰ ਲੁੱਟਣ ਲੱਗ ਪਏ, ਇਹਦੇ ਬਾਰੇ ਪਤਾ ਨਹੀਂ ਸੀਗਾ। ਦਿੱਲੀ ਹੁਣ ਜਾਣਾ ਕਿਸਾਨਾਂ ਨੇ ਵੀ ਹੈ ਤੇ ਦਿੱਲੀ ਨੂੰ ਆਉਣ ਜਾਣ ਆਮ ਲੋਕਾਂ ਦਾ ਵੀ ਬਹੁਤ ਹੈ। ਇੱਕ ਤਾਂ ਹਵਾਈ ਅੱਡਾ, ਦੂਜਾ ਰਾਜਧਾਨੀ ਦੇ ਵਿੱਚ ਹੋਰ ਵੀ ਕਈ ਡਿਪਾਰਟਮੈਂਟਾਂ ਦੇ ਵਿੱਚ ਲੋਕਾਂ ਨੂੰ ਕੰਮਕਾਰ ਹੁੰਦੇ ਨੇ ਤੇ ਉੱਥੇ ਹੁਣ ਕਹਿੰਦੇ ਟੈਕਸੀਆਂ ਤੋਂ ਲੈ ਕੇ ਜਹਾਜ਼ਾਂ ਵਾਲੇ ਵੀ ਦਿੱਲੀ ਜਾਣ ਵਾਲਿਆਂ ਨੂੰ ਲੁੱਟਣ ਲੱਗ ਪਿਆ, ਕਿਉਂਕਿ ਉਹਨਾਂ ਨੂੰ ਪਤਾ ਵੀ ਰਾਹ ਸੁਖਾਲਾ ਨਹੀਂ ਤੇ ਜਿਹਨੇ ਜਾਣਾ ਉਹਦੀ ਮਜਬੂਰੀ ਹੈ। ਸੋ ਉਹਨੂੰ ਹੁਣ ਕਹਿੰਦੇ ਦੁੱਗਣਾ ਤਿੱਗਣਾ ਭਾੜਾ, ਕਈ ਥਾਈਂ ਤਾਂ ਕਈ ਗੁਣੇ ਭਾੜਾ ਕੀਤਾ ਪਿਆ ਜੀ। ਪ੍ਰਵੀਨ ਜੀ, ਮੈਂ ਇਸੇ ਪਹਿਲੂ ਤੇ ਆਉਣਾ ਚਾਹੁੰਦਾ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਸਰਕਾਰਾਂ ਨੇ ਲੋਕ ਹਿੱਤ ਲਈ ਕੰਮ ਕਰਨਾ ਹੁੰਦਾ ਤੇ ਉਹਨਾਂ ਲੋਕਾਂ ਦੇ ਵਿੱਚ ਕਿਸਾਨ ਵੀ ਆਉਂਦੇ ਨੇ ਤੇ ਉਹਨਾਂ ਲੋਕਾਂ ਦੇ ਵਿੱਚ ਹੋਰ ਬਾਕੀ ਲੋਕ ਵੀ ਆਉਂਦੇ ਨੇ। ਇੱਕ ਪਾਸੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਤੁਸੀਂ ਗੱਲ ਸੁਣ ਲਈ ਤਿਆਰ ਨਹੀਂ ਤੇ ਤੁਸੀਂ ਉਲਟਾ ਕਟਹਿਰੇ 'ਚ ਖੜਾ ਕਰ ਦਿਓਗੇ ਜੀ ਤੁਹਾਡੇ ਅੰਦੋਲਨ ਕਰਕੇ ਆਮ ਲੋਕ ਪ੍ਰਭਾਵਿਤ ਹੋ ਰਹੇ ਨੇ। ਮੈਂ ਕਹਿੰਦਾ ਠੀਕ ਹੈ, ਤੁਸੀਂ ਇਹ ਕਿਸਾਨਾਂ ਦੇ ਉੱਤੇ ਉਂਗਲ ਧਰਤੀ, ਪਰ ਜਿਹੜੇ ਬਾਕੀ ਲੋਕ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ? ਜੇ ਕਿਸਾਨਾਂ ਲਈ ਕੁਝ ਨਹੀਂ ਕਰਨਾ ਤਾਂ ਬਾਕੀਆਂ ਲੋਕਾਂ ਲਈ ਕੀ ਕਰ ਰਹੇ ਹੋ? ਬਿਲਕੁਲ ਸਹੀ ਹੈ। ਮੈਂ ਕਹਿੰਦਾ ਠੀਕ ਹੈ, ਤੁਸੀਂ ਕਹਿੰਦੇ ਹੋ ਕਿ ਪ੍ਰਾਈਵੇਟ ਟੈਂਪੂ ਵਾਲਾ ਲੁੱਟੀ ਜਾਂਦਾ, ਜਿੱਥੇ 10 ਰੁਪਏ ਕਿਰਾਇਆ ਸੀ 100 ਰੁਪਇਆ ਲੈਣ ਲੱਗ ਪਿਆ। ਟੈਕਸੀ ਵਾਲਾ ਜਿੱਥੇ 2000 ਕਿਰਾਇਆ ਸੀ ਉੱਥੇ 4000 ਲੈਣ ਲੱਗ ਪਿਆ, ਉਹ ਲੁੱਟਣ ਲੱਗ ਪਿਆ। ਤੁਸੀਂ ਕਹਿੰਦੇ ਹੋ ਕਿ ਉਹਨਾਂ ਤੇ ਸਾਡਾ ਕੰਟਰੋਲ ਨਹੀਂ ਹੈ ਨਾ। ਬੱਸ ਅੱਡਿਆਂ ਤੇ ਜੇ ਟੈਕਸੀ ਜਾ ਸਕਦੀ ਹੈ ਉਸ ਰੂਟ ਰਾਹੀਂ ਤਾਂ ਬੱਸ ਵੀ ਜਾ ਸਕਦੀ ਹੈ। ਹਾਂਜੀ, ਕਿਉਂ ਨਹੀਂ ਜਾ ਸਕਦੀ? ਰੂਟ ਰਾਹੀਂ ਟੈਕਸੀ ਵਾਲੇ ਤਾਂ ਰਿਸਕ ਲੈ ਕੇ ਜਾ ਰਹੇ ਹੋਣੇ ਨਾ, ਫਿਰ ਬੱਸਾਂ ਕਿਉਂ ਨਹੀਂ ਕਢਾਉਂਦੇ? ਚਲਾਉਣ ਦਾ ਰਾਹ ਕਿਉਂ ਨਹੀਂ? ਜੇ ਰਾਹ ਰੋਕਣ ਲਈ ਨਾਕਾ ਲਾ ਸਕਦੇ ਹੋ ਤਾਂ ਬੱਸਾਂ ਲੰਘਾਉਣ ਲਈ ਨਾਕੇ ਲਾ ਲਓ। ਸੇਵਾ ਪ੍ਰਭਾਵਿਤ ਨਹੀਂ ਹੋਣ ਦਿੰਦੇ, ਇਸ ਰੂਟ ਤੋਂ ਭੇਜਾਂਗੇ ਜੀ ਬੱਸ ਅੱਡੇ। ਹਿਮਾਚਲ ਨੇ ਆਪਣੀ ਬੱਸ ਸਰਵਿਸ ਦਿੱਲੀ ਨੂੰ ਬੰਦ ਕਰਤੀ। ਠੀਕ ਹੈ ਜੀ। ਮਤਲਬ ਇਹ ਨਹੀਂ ਕਰਕੇ ਉਹਨਾਂ ਨੂੰ ਅੰਦੋਲਨ ਦਾ ਡਰ ਹੈ, ਇਹਦਾ ਮਤਲਬ ਉਹਨਾਂ ਨੂੰ ਸਰਕਾਰਾਂ ਨੂੰ ਪੁਲਿਸ ਤੇ ਭਰੋਸਾ ਨਹੀਂ ਹੈ। ਪਾਸੇ ਲੋਕ ਕਹਿੰਦੇ ਜੀ ਸਾਨੂੰ ਟੈਕਸੀਆਂ ਲੁੱਟਣ ਲੱਗ ਪਈਆਂ ਜੀ, ਸਾਡੇ 3-3000 4-4000 ਕਿਰਾਇਆ ਲੈਣ ਲੱਗ ਪਏ, ਜਿਹੜਾ 2500 ਸੀਗਾ। ਠੀਕ ਹੈ ਜੀ। ਟੈਕਸੀ ਵਾਲਾ ਕਹਿੰਦਾ ਜੀ ਮੇਰੀ ਗੱਡੀ ਪਹਿਲੇ ਦੂਏ ਗੇਅਰ 'ਚ ਚੱਲ ਰਹੀ ਹੈ, ਜਿਹੜੇ ਰੂਟ ਤੋਂ ਜਾ ਰਹੇ ਜੀ ਉਦੋਂ ਟ੍ਰੈਫਿਕ ਇੰਨਾ, ਮੇਰਾ ਡਬਲ ਲੱਗ ਰਿਹਾ ਤੇ ਮੇਰਾ ਤੇਲ ਵੀ ਡਬਲ ਲੱਗ ਰਿਹਾ ਜੀ, ਫਿਰ ਮੈਂ ਕੀ ਕਰਾਂ? ਟਾਈਮ ਦਾ ਪਤਾ ਨਹੀਂ ਕਿੰਨਾ ਕੁ ਲੱਗ ਜੀ। ਹਵਾਈ ਜਹਾਜ਼ ਦੇ ਵਿੱਚ ਨਾ ਤਾਂ ਸਮਾਂ ਵੱਧ ਲੱਗਣ ਲੱਗਿਆ, ਨਾ ਉਹਨੂੰ ਕੋਈ ਰਾਹ 'ਚ ਕੋਈ ਲਾਈਟ ਪੈਣੀ ਹੈ। ਜਿੰਨਾ ਟਾਈਮ ਪਹਿਲਾਂ ਲੈਂਦਾ ਸੀ ਉਨਾ ਹੀ ਟਾਈਮ ਹੈ, ਜਿੰਨੀਆਂ ਸਵਾਰੀਆਂ ਪਹਿਲਾਂ ਲੈ ਕੇ ਜਾਂਦੀ ਉਨੀ। ਉਹਨੇ ਕਿਰਾਇਆ ਕਿਉਂ ਵਧਾਇਆ ਬਈ? ਸਹੀ, ਬਿਲਕੁਲ। ਕੇਂਦਰ ਸਰਕਾਰ ਇੱਥੇ ਤਾਂ ਲੋਕਾਂ ਲਈ ਕਰ ਸਕਦੀ ਸੀ ਨਾ। ਠੀਕ ਹੈ, ਰੇਲ ਗੱਡੀਆਂ ਟਾਈਮ ਸਿਰ ਚੱਲ ਰਹੀਆਂ ਨੇ ਤੇ ਰੇਲ ਗੱਡੀਆਂ ਦੇ ਵਿੱਚ ਪਰ ਸੀਟਾਂ ਹੀ ਨਹੀਂ ਹੈਗੀਆਂ। ਆਮ ਤੋਂ ਲੈ ਕੇ VVIP ਗੱਡੀਆਂ ਦੇ ਵਿੱਚ ਵੀ 100 200 ਦੀ ਵੇਟਿੰਗ ਹੈ, ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਜਲੰਧਰ ਲਈ। ਠੀਕ ਹੈ ਜੀ। ਇਸ ਲਈ ਫਿਰ ਏਅਰਪੋਰਟ ਦਾ ਰੁੱਖ ਕਰ ਰਹੇ ਨੇ। ਜਿਹੜੀ ਟਿਕਟ 2000 ਸੀ ਉਹ 5-5000 ਦੀ ਹੋ ਗਈ, ਜਿਹੜੀ 3000 ਦੀ ਸੀ ਉਹ 8-8000 ਦੀ ਹੋ ਗਈ। ਚੰਡੀਗੜ੍ਹ ਦੇ ਏਅਰਪੋਰਟ ਤੋਂ 10000 ਤੱਕ ਦੀਆਂ ਟਿਕਟਾਂ ਉਡੀਆਂ ਨੇ। ਅੰਮ੍ਰਿਤਸਰ ਤੋਂ 30 ਤੋਂ 35-35000, ਜਿੱਥੇ 3500 ਟਿਕਟ ਸੀ ਉਹ 35000 ਲੈ ਰਿਹਾ। ਕੰਟਰੋਲ ਕੀ ਹੈ ਜੀ? ਇਹ ਲੋਕਾਂ ਦੀ ਲੁੱਟ ਨਹੀਂ ਤਾਂ ਹੋਰ ਕੀ ਹੈ? ਕੇਂਦਰ ਘੱਟੋ ਘੱਟ ਇਹ ਭੂਮਿਕਾ ਤਾਂ ਨਿਭਾਉਂਦਾ ਨਾ ਕਿ ਏਅਰਲਾਈਨਸ ਕਿਰਾਇਆ ਨਹੀਂ ਵਧਾਉਣਗੀਆਂ। ਤੁਹਾਡੀ ਗੱਲ ਦਰੁਸਤ ਹੈ ਕਿ ਜਿਹੜਾ ਬੰਦਾ ਵਿਚਾਰਾ ਸਧਾਰਨ ਬੱਸ 'ਚ ਜਾਂਦਾ ਹੈ, ਉਹ ਬੰਦੇ ਦੇ ਪੇਪਰ ਹੈ, ਕੋਈ ਤਰੀਕ ਹੈ, ਕੋਈ ਇਲਾਜ ਦਾ ਤਰੀਕ ਹੈ, ਕੋਈ ਆਪਰੇਸ਼ਨ ਹੈ, ਕਿਸੇ ਨੂੰ ਏਅਰਪੋਰਟ ਛੱਡਣ ਜਾਣਾ ਹੈ, ਕਿਸੇ ਨੂੰ ਲੈਣ ਜਾਣਾ ਹੈ, ਉਹ ਤਾਂ ਫਿਰ ਹਰ ਹਿੱਲਾ ਵਰਤੂਗਾ ਜੀ। ਮਜਬੂਰੀ ਦਾ ਫਾਇਦਾ ਉਠਾਉਂਗੇ ਤੇ ਸਰਕਾਰਾਂ ਮਜਬੂਰੀ ਦੇ ਫਾਇਦਾ ਉਠਾਉਣ ਦੇ ਲਈ ਪ੍ਰਾਈਵੇਟ ਕੰਪਨੀਆਂ ਦਾ ਫਾਇਦਾ ਕਰਨਗੀਆਂ। ਸਰਕਾਰ ਨਾਲ ਹੀ ਇਹ ਗੱਲ ਤਾਂ ਦਰੁਸਤ ਅਫਸਰਾਂ ਨੂੰ ਵੀ ਪਤਾ ਹੁੰਦਾ ਨਾ ਕਿ ਇਹਦੇ ਨਾਲ ਆਵਾਜਾਈ ਪ੍ਰਭਾਵਿਤ ਹੋਣੀ ਆ ਤੇ ਲੋਕਾਂ ਨੂੰ ਏਅਰਪੋਰਟ ਦਾ ਰੁੱਖ ਵੀ ਕਰਨਾ ਪੈਣਾ, ਲੋਕਾਂ ਨੂੰ ਟੈਕਸੀਆਂ ਦਾ ਰੁੱਖ ਵੀ ਕਰਨਾ ਪੈਣਾ, ਤੇ ਨਾਲ ਦੀਆਂ ਨੋਟਿਸ ਕਿਉਂ ਨਹੀਂ ਜਾਰੀ ਹੁੰਦੇ? ਜੀ ਜੀ, ਬਿਲਕੁਲ। ਹੁਣ ਤਾਂ ਪੂਰਾ ਦਿਨ ਲੰਘ ਗਿਆ, ਕੱਲ ਸ਼ਾਮ ਤੱਕ ਹੀ ਦੇਣ ਦੇ ਨੋਟਿਸ ਕਿ ਕੋਈ ਏਅਰਲਾਈਨ ਦਾ ਕਿਰਾਇਆ ਨਹੀਂ ਵਧਾਊਗਾ। ਇਹਦਾ ਮਤਲਬ ਇਹ ਗੱਲ ਬਿਲਕੁਲ ਦਰੁਸਤ ਹੈ ਕਿਸਾਨ ਜਥੇਬੰਦੀਆਂ ਦੀ ਵਾਰ-ਵਾਰ ਕਹਿਣਾ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀਆਂ ਨੇ, ਉਹਨਾਂ ਨੂੰ ਲਾਭ ਪਹੁੰਚਾਉਣ ਲਈ ਨੇ, ਲੋਕ ਹਿੱਤ ਲਈ ਨਹੀਂ ਹੈਗੀ। ਆ ਮੇਰੇ ਕੋਲ ਲਿਸਟ ਪਈ ਆ ਜੀ। ਕਹਿੰਦੇ ਜੀ ਚੰਡੀਗੜ੍ਹ ਦੀ, ਅਗਰ ਮੈਂ ਗੱਲ ਕਰਾਂ ਏਅਰਲਾਈਨਸ ਏਅਰ ਦੀ 2499 ਰੁਪਏ ਟਿਕਟ ਸੀ, ਜਿਹੜੀ ਕੱਲ 11219 ਨੂੰ ਗਈ ਹੈ। ਵਿਸਤਾਰਾ ਦੀ 3907 ਦੀ ਟਿਕਟ ਸੀ, ਚੰਡੀਗੜ੍ਹ ਤੋਂ ਦਿੱਲੀ ਦੀ 16796 ਨੂੰ ਗਈ ਹੈ ਨਾ ਜੀ। ਇੰਡੀਗੋ ਦੀ 3343 ਰੁਪਏ ਟਿਕਟ ਸੀ, 10386 ਨੂੰ ਗਈ ਹੈ। ਇਹ ਚੰਡੀਗੜ੍ਹ ਦੇ ਏਅਰਪੋਰਟ ਦੀ ਹੈ ਤੇ ਅੰਮ੍ਰਿਤਸਰ ਪਤਾ ਲੱਗ ਰਿਹਾ ਸੀ 30 ਤੋਂ ਲੈ ਕੇ 35-35000 ਦੀਆਂ ਟਿਕਟਾਂ ਵੀ ਲਈਆਂ ਨੇ ਕੱਲ ਲੋਕਾਂ। ਅੱਛਾ, ਤੇ ਇੱਥੋਂ ਅੰਦਾਜ਼ਾ ਲਾ ਲਓ ਜੀ। ਅਸਲ ਦੇ ਵਿੱਚ ਸ਼ਰਮਾ ਜੀ, ਸਰਕਾਰਾਂ ਦਾ ਜਿਹੜਾ ਕੰਮ ਹੁੰਦਾ ਨਾ, ਸਰਕਾਰਾਂ ਇਕੱਲਾ ਅੰਦੋਲਨਾਂ ਵਾਲਿਆਂ ਦੇ ਨਾਲ, ਆਗੂਆਂ ਦੇ ਨਾਲ ਉਹਨਾਂ ਨੂੰ ਨਜਿੱਠਦੀਆਂ ਹੀ ਨਹੀਂ, ਉਹਨਾਂ ਨੂੰ ਕੁੱਟਦੀਆਂ ਨਹੀਂ, ਅਥਰੂ ਗੈਸ ਦੇ ਗੋਲੇ ਜਾਂ ਰਬੜ ਦੀਆਂ ਗੋਲੀਆਂ ਨਹੀਂ ਚਲਾਉਂਦੀਆਂ, ਬਲਕਿ ਉਸ ਐਜੀਟੇਸ਼ਨ ਨੂੰ, ਉਸ ਸੰਘਰਸ਼ ਨੂੰ ਬਦਨਾਮ ਵੀ ਕਰਦੀਆਂ।
ਹੁਣ ਤੁਸੀਂ ਦੇਖੋ ਕਿ ਜੇਕਰ ਸਾਰਾ ਕੁਛ ਆਮ ਵਰਗਾ ਹੋਵੇ, ਕਰ ਤਾਂ ਸਰਕਾਰ ਸਕਦੀ ਹੈ ਆਮ ਵਰਗਾ, ਉਹਦੇ ਲਈ ਤਾਂ ਕੋਈ ਵੱਡੀ ਗੱਲ ਨਹੀਂ, ਪਰ ਫਿਰ ਲੋਕਾਂ ਦੇ ਵਿੱਚ ਮੈਸੇਜ ਨਹੀਂ ਜਾਂਦਾ ਕਿ ਕਿਸਾਨਾਂ ਬਾਰੇ, ਕਿ ਉਹਨਾਂ ਦੀ ਜਿਹੜੀ ਛਵੀ ਹੈ, ਉਹਨਾਂ ਦੀ ਜਿਹੜੀ ਇਮੇਜ ਹੈ, ਉਹਨੂੰ ਖਰਾਬ ਕਿਵੇਂ ਹੋਊ। ਹੁਣ ਜਿਹੜੀ ਸ਼ਹਿਰੀ ਤਬਕਾ ਜਿਹੜਾ ਆਲਰੇਡੀ ਸਰਕਾਰ ਪੱਖੀ ਹੈ, ਸਾਰਾ ਨਹੀਂ, ਇੱਕ ਤਬਕਾ ਉਹ ਭਾਜਪਾ ਨੂੰ ਪਰਨਾਇਆ ਹੋਇਆ, ਉਹਨਾਂ ਦੇ ਕੁਛ ਸਿਆਸੀ ਮਫਾਦ ਨੇ, ਉਹਨਾਂ ਦੀਆਂ ਕੁਝ ਸਿਆਸੀ ਜ਼ਰੂਰਤਾਂ ਨੇ, ਕੋਈ ਧਾਰਮਿਕ ਤੌਰ ਤੇ ਉਧਰ ਨੂੰ ਪਰਨਾਇਆ ਹੋਇਆ, ਉਸ ਆਈਡੀਓਲੋਜੀ ਨੂੰ ਪਰਨਾਇਆ ਹੋਇਆ, ਤਾਂ ਉਹਨਾਂ ਦੇ ਵਿੱਚ ਮੈਸੇਜ ਕੀ ਸਪਰੈਡ ਕਰਨਾ ਹੈ ਕਿ ਕਿਸਾਨੀ ਧਰਨਾ ਲੱਗਿਆ ਅੰਦੋਲਨ ਕਰਕੇ, ਹਾਂਜੀ ਅੰਦੋਲਨ ਕਰਕੇ, ਤਾਂ ਜੋ ਜਿਹੜੀ ਨਫ਼ਰਤ ਹੈ, ਜਿਹੜੀ ਅੱਗੇ ਟਿਕੀ ਰਹਿੰਦੀ ਹੈ ਕਿਸੇ ਨਾ ਕਿਸੇ ਗੱਲ ਕਰਕੇ, ਮਜਬੂਰੀ ਕਰਕੇ, ਉਹ ਬਾਹਰ ਆਵੇ, ਜਗਜ਼ਾਰ ਆਵੇ, ਤੇ ਜਦੋਂ ਸਰਕਾਰ ਇੱਕ ਨੈਰੇਟਿਵ ਘੜੇ ਤੇ ਫਿਰ ਉਹਦੇ ਚ ਆਪਣਾ ਬਣਦਾ ਯੋਗਦਾਨ ਪਾਵੇ। ਬਿਲਕੁਲ ਜੀ, ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਅਕਾਲੀ ਦਲ ਦੀ, ਕਹਿੰਦੇ ਅੱਗਾ ਦੌੜ ਤੇ ਪਿੱਛਾ ਚੌੜ ਹੋ ਗਿਆ, ਭਾਜਪਾ ਹਲੇ ਆਈ ਨਹੀਂ ਪਰ ਬਸਪਾ ਤੁਰ ਗਈ। ਤੇ ਮੈਂ ਸੋਚ ਰਿਹਾ ਸੀਗਾ ਜਿਹੜੇ ਤਾਜ਼ਾ ਬਣੇ ਹਾਲਾਤ ਹੈ, ਇਹਦੇ ਕਰਕੇ ਭਾਜਪਾ ਦਾ ਗੱਠਜੋੜ ਤਾਂ ਦੂਰ ਦੀ ਗੱਲ, ਜਿਹੜੇ ਕਾਂਗਰਸੀ ਭਾਜਪਾਈ ਬਣੇ ਨੇ ਸ਼ਰਮਾ ਜੀ, ਉਹ ਵੀ ਚਿੱਤੀ ਚ ਪਏ ਖੜੇ ਆ। ਪ੍ਰਵੀਨ ਜੀ, ਇਸ ਵਾਰ ਕਿਸਾਨ ਅੰਦੋਲਨ 2 ਦੇ ਹਵਾਲੇ ਨਾਲ ਜੇਕਰ ਸਭ ਤੋਂ ਵੱਧ ਕੋਈ ਫਿਕਰਮੰਦ ਹੈ ਤਾਂ ਪੰਜਾਬ 'ਚ ਭਾਜਪਾਈ ਲੀਡਰ ਨੇ। ਜੀ ਜੀ ਬਿਲਕੁਲ। ਬੇਸ਼ੱਕ ਉਹਨਾਂ ਨੂੰ ਲੱਗਦਾ ਕਿ ਇਸ ਵਾਰ ਸਾਡੇ ਘਰਾਂ ਮੂਹਰੇ ਉਹੋ ਜਿਹਾ ਪ੍ਰਦਰਸ਼ਨ ਨਹੀਂ ਹੋਣਾ, ਬੇਸ਼ੱਕ ਉਹਨਾਂ ਲੱਗਦਾ ਕਿ ਸਾਡੇ ਘਰਾਂ 'ਚ ਸਾਨੂੰ ਬੰਦ ਨਹੀਂ ਕਰਨਗੇ, ਪਰ ਉਹ ਲੱਗਦਾ ਕਿ ਜਿੰਨਾ ਕੁ ਖੱਪਾ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਖੱਪਾ ਹੋਰ ਵੱਧ ਜਾਣਾ ਹੈ। ਬਿਲਕੁਲ, ਉਹ ਪਾੜਾ ਹੋਰ ਵੱਧ ਜਾਣਾ। ਦੂਏ ਪਾਸੇ ਇਸੇ ਪਹਿਲੂ ਲੈ ਕੇ, ਇਸ ਤੋਂ ਪਹਿਲਾਂ ਕਿ ਮੈਂ ਅਕਾਲੀ ਦਲ ਵਾਲੇ ਤੇ ਆਵਾਂ, ਮੈਂ ਇੱਕ ਹੋਰ ਪਹਿਲੂ ਤੇ ਥੋੜਾ ਧਿਆਨ ਦਿਵਾਉਣਾ ਚਾਹੁੰਦਾ ਪ੍ਰਵੀਨ ਜੀ। ਤੁਸੀਂ ਇਹ ਦੇਖੋ ਕਿ ਕਿਸਾਨ ਅੰਦੋਲਨ ਦਿੱਲੀ ਨੂੰ ਚੱਲਿਆ, ਤੇ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਬਾਰ-ਬਾਰ ਬਿਆਨ ਦੇ ਰਹੀ ਹੈ, ਭਗਵੰਤ ਮਾਨ ਹੋਰਾਂ ਦੇ ਬਾਰ-ਬਾਰ ਬਿਆਨ ਆ ਰਹੇ ਨੇ ਕਿ ਕੇਂਦਰ ਧੱਕਾ ਕਰ ਰਹੀ ਆ, ਏਦਾਂ ਤਾਰਾਂ ਲਾਤੀਆਂ ਜਿਵੇਂ ਪਾਕਿਸਤਾਨ ਵਾਲਾ ਬਾਰਡਰ ਹੋਵੇ, ਇੰਨੀਆਂ ਤਾਰਾਂ ਪਾਕਿਸਤਾਨ ਨੂੰ ਲੱਗੀਆਂ ਜਿੰਨੀਆਂ ਹਰਿਆਣੇ ਨੇ ਲਾਤੀਆਂ ਦਿੱਲੀ ਜਾਣ ਲਈ, ਇਹ ਪਾਕਿਸਤਾਨ ਦਾ ਬਾਰਡਰ ਬਣਾਤਾ, ਇਹ ਵਧੀਕੀ ਹੈ, ਇਹ ਧੱਕਾ ਹੈ। ਕਾਂਗਰਸ, ਇਹ ਉਹਨਾਂ ਦਾ ਰਾਜਨੀਤਿਕ ਬਿਆਨ ਹੈ। ਕੀ ਲੋਕਾਂ ਉਹ ਆਪਣੇ ਘਰ ਮੂਹਰੇ ਲਾਉਂਦੇ ਨੇ ਜਦੋਂ ਹੋਰ ਲੋਕ ਆਉਂਦੇ ਨੇ। ਸੰਗਰੂਰ ਜਾ ਕੇ ਵੇਖ ਲੋਕਾਂ ਉੱਥੇ, ਉਹ ਰੋਕਾਂ ਠੀਕ ਕਿਵੇਂ ਨੇ ਫਿਰ, ਰੋਕਾਂ ਗਲਤ ਦੱਸਦੇ ਹੋ। ਇੱਧਰ ਦੂਏ ਪਾਸੇ ਭਾਜਪਾ ਜੋ ਭਾਈ ਸਣੇ ਭਾਜਪਾ ਦੇ ਨਵੇਂ ਕਾਂਗਰਸ ਚੋਂ ਆਏ ਪ੍ਰਧਾਨ ਬਣੇ ਸੁਨੀਲ ਜਾਖੜ, ਲਗਾਤਾਰ ਭਗਵੰਤ ਮਾਨ ਨੂੰ ਭੰਡਦੇ ਨੇ, ਤੁਸੀਂ ਬੇਰੁਜ਼ਗਾਰਾਂ ਦੀ ਗੱਲ ਨਹੀਂ ਸੁਣਦੇ ਜੀ, ਘਰ ਤੱਕ ਨਹੀਂ ਆਉਣ ਦਿੰਦੇ ਜੀ, ਉਹਨਾਂ ਨਾਲ ਵਧੀਕੀ ਕਰਦੇ ਹੋ ਜੀ, ਡੰਡੇ ਫੇਰਦੇ ਹੋ ਜੀ। ਤੇ ਹੁਣ ਕੇਂਦਰ ਸਰਕਾਰ, ਹਰਿਆਣਾ ਸਰਕਾਰ ਜੋ ਕਰ ਰਹੀ ਹੈ, ਉਹਨੂੰ ਗਲਤ ਕਿਉਂ ਨਹੀਂ ਕਹਿੰਦੇ? ਪੁੱਛੋ, ਬਿਲਕੁਲ ਸਹੀ ਹੈ। ਸੁਨੀਲ ਜਾਖੜ ਨੂੰ ਪੁੱਛੋ ਕਿ ਇਹ ਠੀਕ ਕਿਵੇਂ ਆ ਫਿਰ। ਇਸ ਲਈ ਰਾਜਨੀਤਿਕ ਚਿਹਰੇ ਮੋਹਰੇ ਦੇਖੋ ਕਿਵੇਂ ਬਦਲਦੇ ਆ ਜੀ। ਇਸੇ ਤਰ੍ਹਾਂ ਦੀ ਸਥਿਤੀ ਪਲਟ ਰਹੀ ਹੈ ਹੁਣ ਅਕਾਲੀ ਦਲ ਲਈ ਜੀ। ਅਕਾਲੀ ਦਲ ਭਾਜਪਾ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਪਿਛਲੀ ਵਾਰ, ਕਿਸਾਨ ਅੰਦੋਲਨ ਦੀ ਮਜਬੂਰੀ ਨੇ ਉਹਨੂੰ ਅੱਡ ਕਰਤਾ। ਦਿਲੋਂ ਅੱਡ ਨਾ ਹੋਏ ਹੋਣ, ਪਰ ਕਾਗਜ਼ੀ ਪੱਤਰੀ ਅੱਡ ਹੋ ਗਏ ਜੀ। ਤੇ ਹੁਣ ਉਹਨੂੰ ਲੱਗਿਆ ਕਿ ਆ 2 ਸਾਲ 'ਚ ਮਾਹੌਲ ਸਖਾਵਾ ਹੋ ਗਿਆ, ਅਸੀਂ ਆਪਣੇ ਘਰ ਵਾਪਸੀ ਕਰ ਲਈਏ, ਤੇ ਪੰਜਾਬ 'ਚ ਪੈਰ ਧਰਾ ਨਾ ਸੀ, ਦਿੱਲੀ 'ਚ ਤਾਂ ਪੈਰ ਧਰਾ ਹੋ ਜਾਊਗਾ ਸਾਡਾ। ਤੇ ਉਹ ਗੱਲ ਬਿਲਕੁਲ ਨੇੜੇ ਲੱਗ ਗਈ ਸੀ, ਤੱਕ ਬਾਕੀ ਸੀ ਕਿ ਅਚਾਨਕ ਕਿਸਾਨ ਅੰਦੋਲਨ ਫੇਰ ਸ਼ੁਰੂ ਹੋ ਗਿਆ। ਤੇ ਕਿਸਾਨ ਅੰਦੋਲਨ ਸ਼ੁਰੂ ਹੋਣ ਦਾ ਮਤਲਬ ਅਕਾਲੀ ਦਲ ਲਈ ਦੁਵਿਧਾ ਕਿ ਹੁਣ ਜੇ ਨਾਲ ਜਾਵਾਂਗੇ ਫਿਰ ਚਿੱਤਰ ਖਾਵਾਂਗੇ, ਕਿਉਂਕਿ ਉਹਦਾ ਵੋਟ ਬੈਂਕ ਪੇਂਡੂ ਆਧਾਰ ਹੈ, ਉਹਦਾ ਵੋਟ ਬੈਂਕ ਕਿਸਾਨੀ ਆਧਾਰ ਹੈ ਜੀ। ਇਸ ਲਈ ਅਕਾਲੀ ਦਲ ਲਈ ਫੇਰ ਮੁਸ਼ਕਲ ਖੜੀ ਹੋ ਗਈ। ਤੇ ਉਧਰ ਬਹੁਜਨ ਸਮਾਜ ਪਾਰਟੀ ਨੂੰ ਫੇਰ ਮਸਾਂ ਮਨਾ ਮਨੂ ਕੇ ਨੇੜੇ ਲਿਆਏ ਸੀ, ਪਰ ਆ ਭਾਜਪਾ ਨਾਲ ਜਦੋਂ ਲੱਗੀ ਗੱਲ ਕਿ ਸਿਰੇ ਲੱਗੀ ਹੈ ਜੀ, ਐਲਾਨ ਬਾਕੀ ਹੈ ਜੀ, 1 ਸੀਟ ਜਾਂ 2 ਸੀਟ ਅਕਾਲੀ ਦਲ ਆਪਣੀ ਮਰਜ਼ੀ ਨਾਲ ਛੱਡੂਗਾ। ਤੇ ਬਹੁਜਨ ਸਮਾਜ ਪਾਰਟੀ ਕਹਿੰਦੀ ਸਾਡੀ ਤੰਡ ਦੇਖੀ। ਅਗਲੇ ਨੇ ਕੱਲ ਲੰਬੀ ਮੀਟਿੰਗ ਕੀਤੀ ਚੰਡੀਗੜ੍ਹ 'ਚ, ਤੇ ਮੀਟਿੰਗ ਕਰਕੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਜਿਹੜੇ ਸਾਂਝੇ ਇੰਚਾਰਜ ਨੇ ਉਹਨਾਂ ਦੀ ਅਗਵਾਈ 'ਚ ਮੀਟਿੰਗ ਹੋਈ, ਤੇ ਬੈਠਕ ਤੋਂ ਬਾਅਦ ਤੈਅ ਹੋ ਗਿਆ ਜੀ ਕਿ ਅਕਾਲੀ ਦਲ ਸਾਡੀ ਅਣਦੇਖੀ ਕਰਦਾ, ਅਸੀਂ ਤਾਂ ਆਪਣੇ ਕੱਲਿਆਂ ਲੜਾਂਗੇ, ਕਿਉਂਕਿ ਅਕਾਲੀ ਦਲ ਭਾਜਪਾ ਨਾਲ ਜਾ ਰਿਹਾ, ਤੇ ਜੇ ਭਾਜਪਾ ਨਾਲ ਜਾਊਗਾ ਤਾਂ ਮਤਲਬ ਘੱਟ ਗਿਣਤੀਆਂ ਨਾਲ ਧੋਖਾ ਕਰਦੀ ਹੈ ਭਾਜਪਾ, ਘੱਟ ਗਿਣਤੀਆਂ ਦੇ ਹੱਕਾਂ ਦੀ ਹਕੂਕੀ ਨਹੀਂ ਕਰਦੀ, ਦਲਿਤ ਭਾਈਚਾਰੇ ਨਾਲ ਵਧੀਕੀ ਕਰਦੀ ਆ, ਪੰਜਾਬ ਦੇ ਹੱਕਾਂ ਲਈ ਨਹੀਂ ਖੜਦੀ, ਨਾ ਕਿਸਾਨੀ ਲਈ, ਨਾ ਬੰਦੀ ਸਿੰਘਾਂ ਲਈ। ਇਸ ਲਈ ਬਸਪਾ ਕਹਿੰਦੇ ਫਿਰ ਅਸੀਂ ਇਹਨਾਂ ਨਾਲ ਕਿਵੇਂ ਜਾਵਾਂਗੇ ਜੀ। ਹੁਣ ਅਕਾਲੀ ਦਲ ਤੇ ਵੀ ਸਵਾਲ ਖੜਾ ਕਰਤਾ ਅਗਲਿਆਂ ਨੇ ਇਹ ਗੱਲਾਂ ਕਰਕੇ ਜੀ। ਇਸ ਲਈ ਅਕਾਲੀ ਦਲ ਲਈ ਅੱਗਾ ਦੌੜ ਪਿੱਛਾ ਝੋੜ ਹੋ ਗਈ। ਅਜੇ ਭਾਜਪਾ ਨਾਲ ਐਲਾਨ ਨਹੀਂ ਹੋਇਆ ਤੇ ਉਹ ਸਥਿਤੀਆਂ ਬਦਲ ਰਹੀਆਂ ਨੇ, ਤੇ ਇੱਧਰ ਬਸਪਾ ਨੇ ਸਾਥ ਛੱਡਤਾ। ਹੁਣ ਅਕਾਲੀ ਦਲ ਇੱਕ ਵਾਰ ਫਿਰ ਅੱਧ ਵਾਟੇ ਲਟਕ ਗਿਆ ਪ੍ਰਵੀਨ ਜੀ। ਬਿਲਕੁਲ ਏਦਾਂ ਹੀ ਹੈ, ਸਿਆਸੀ ਨਕਸ਼ਿਆਂ ਤੇ ਚੀਜ਼ਾਂ ਕਦੋਂ ਇੱਧਰ ਉੱਧਰ ਹੁੰਦੀਆਂ ਰਹਿਣ ਇਹਦਾ ਪਤਾ ਨਹੀਂ ਲੱਗਦਾ ਸ਼ਰਮਾ ਜੀ। ਬਾਕੀ ਕੁਛ ਕੁ ਪਾਰਟੀਆਂ ਹਲੇ ਵੀ ਆਪਣੇ ਲੋਕਾਂ ਦੇ ਨਾਲ ਖੜੀਆਂ ਨੇ, ਖੇਤਰੀ ਪਾਰਟੀਆਂ, ਉਹ ਬੇਸ਼ੱਕ ਉਹਨਾਂ ਦੇ ਜਿਹੜੇ ਕੇਂਦਰੀ ਜੋ ਉਹਨਾਂ ਦੇ ਇੰਟਰਸਟ ਨੇ ਉੱਧਰ ਜਾਣ ਨਾ ਜਾਣ, ਪਰ ਉਹ ਸੂਬੇ ਦੀ ਸੱਤਾ ਦੇ ਵਿੱਚ ਜ਼ਰੂਰ ਸਥਿਰ ਹੁੰਦੀਆਂ ਨੇ। ਅਕਾਲੀ ਦਲ ਲਈ ਇਹ ਵੀ ਦੁਚਿੱਤੀ ਹੈ ਕਿ ਉਹ ਸੂਬੇ ਦੀ ਸੱਤਾ ਦੇ ਵਿੱਚ ਵੀ ਅਸਥਿਰਤਾ ਦਾ ਲਗਾਤਾਰ ਸਾਹਮਣਾ ਕਰ ਰਿਹਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।